ਪੰਜਾਬੀ ਰੇਡੀਓ ਦਿਵਸ ਸੋਹਰਾ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਵਿੱਚ ਹੋਣਗੇ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਬਿਰਦੀ, ਗਲੋਬਸ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500, ਲਾਲੀ ਸਿੱਧੂ ਜੀ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ, ਰਣਵੀਰ ਸਿੰਘ ਰਾਣਾ, ਬੇਕਰਸਫੀਲਡ, ਮਨਜੀਤ ਸਿੰਘ ਸਿੱਧੂ, ਫਰਜ਼ਨੋ, ਨਵਰਾਜ ਸਿੰਘ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਜੂਨ 84 ਦੀ, ਅਤੇ ਘੱਲੂਘਾਰਾ ਜਿਹੜਾ ਮਨਾ ਰਹੇ ਹਾਂ, ਬਰਸੀ ਮਨਾ ਰਹੇ ਹਾਂ ਅੰਮ੍ਰਿਤਸਰ ਦੇ ਵਿੱਚ, ਕਹਿੰਦੇ ਸਖਤ, ਬਹੁਤ ਹੀ ਸਖਤ ਪ੍ਰਬੰਧ ਕੀਤੇ ਗਏ ਨੇ। ਬਿਲਕੁਲ ਜੀ, ਹਰ ਵਾਰੀ ਵੈਸੇ ਤਾਂ ਹੁੰਦੇ ਆ ਜੀ, ਔਰ ਇੱਕ ਵਾਰੀ ਫੇਰ ਸਮੁੱਚਾ ਅੰਮ੍ਰਿਤਸਰ ਜਿਹੜਾ ਜੀ ਉਹਦਾ ਆਲਾ ਦੁਆਲਾ, ਖਾਸ ਤੌਰ ਦੇ ਉੱਤੇ ਦਰਬਾਰ ਸਾਹਿਬ ਦੇ ਨੇੜੇ ਤੇੜੇ ਪੁਲਿਸ ਛਾਉਣੀ ਦੇ ਵਿੱਚ ਜਿਹੜਾ ਜੀ ਉਹ ਤਬਦੀਲ ਹੋਇਆ ਪਿਆ। ਅੰਮ੍ਰਿਤਸਰ ਪੁਲਿਸ ਫੋਰਸ ਔਰ ਪੈਰਾਮਿਲਟਰੀ ਫੋਰਸਿਸ ਜਿਹੜੀਆਂ ਜੀ ਉਹ ਵੱਡੀ ਗਿਣਤੀ ਦੇ ਵਿੱਚ ਡਿਪਲੋਏ ਕੀਤੀਆਂ ਗਈਆਂ ਨੇ। ਅੱਜ 6 ਜੂਨ ਦਾ ਜਿਹੜਾ ਦਿਨ ਹੈ, ਜਿਹੜਾ ਕਿ ਬਰਸੀ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ। ਸਾਕਾ ਨੀਲਾ ਤਾਰਾ ਦੀ 35 ਸਾਲ ਪਹਿਲਾਂ ਇੱਥੇ ਹੋਏ ਹਮਲੇ ਦੇ ਯਾਦ ਦੇ ਵਿੱਚ, ਔਰ ਇੱਥੇ ਜਿੰਨੇ ਵੀ ਅੰਮ੍ਰਿਤਸਰ ਨੂੰ ਜਾਣ ਵਾਲੇ ਰਾਹ ਨੇ, ਸਾਰਿਆਂ ਦੇ ਉੱਤੇ ਜਿਹੜੀ ਚੈਕਿੰਗ ਜ਼ਬਰਦਸਤ ਹੋ ਰਹੀ ਆ। ਕੋਈ ਵੀ ਵਹੀਕਲ ਜਿਹੜਾ ਸ਼ਹਿਰ ਦੇ ਅੰਦਰ ਐਂਟਰ ਕਰ ਰਿਹਾ, ਉਹਦੀ ਜਾਣਕਾਰੀ ਜਿਹੜੀ ਉਹ ਹਾਸਲ ਕੀ ਜਾ ਰਹੀ ਹੈ। ਜਿਹੜੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਹੋਰੀ, ਉਹਨਾਂ ਨੇ ਇਹ ਗੱਲ ਕਹੀ ਆ ਕਿ ਇਸ ਮਾਮਲੇ ਦੇ ਵਿੱਚ ਦੇਸ਼ ਦੀ ਸੰਸਦ ਦੇ ਵਿੱਚ ਮਤਾ ਪਾਸ ਕਰਕੇ ਸਿੱਖ ਕੌਮ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ। ਵੈਸੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਲੱਗਦਾ ਹੈ ਕਿ ਮਹਿਜ਼ ਬਿਆਨ ਦੇ ਰਹੇ ਆ ਜੀ, ਕਿਉਂਕਿ ਜੇ ਕਹਿਣਾ ਹੋਵੇ ਤੇ ਜਿਨ੍ਹਾਂ ਨੇ ਉਹਨਾਂ ਨੂੰ ਲਾਇਆ ਉਹਨਾਂ ਨੂੰ ਹੀ ਕਹਿ ਦੇਣ। ਪਿਛਲੇ 5 ਸਾਲ ਜਿਹੜੀ ਆ ਜੀ ਉਹ ਸੈਂਟਰ ਦੇ ਵਿੱਚ ਸਰਕਾਰ ਲੰਘ ਗਈ, ਨਵੀਂ ਫੇਰ ਆ ਗਈ, ਉਹਦੇ ਵਿੱਚ ਵੀ ਵਜ਼ੀਰੀ ਉਹਨਾਂ ਕੋਲੇ ਹੈਗੀ ਆ। ਜੇ ਸੰਸਦ ਅੱਜ ਸ਼ੁਰੂ ਹੋ ਰਹੀ ਆ ਤੇ ਉਹਨਾਂ ਨੂੰ ਕਹਿ ਦਿੰਦੇ ਕਿ ਅਕਾਲੀ ਦਲ ਵਾਲੇ ਜਿਹੜੇ ਜੀ ਉਹ ਸੰਸਦ 'ਚ ਮੁਆਫੀ ਦਾ ਮਤਾ ਜਿਹੜਾ ਜੀ ਉਹ ਪਵਾ ਦੇਣ, ਤੇ ਨਾਲੇ ਪਤਾ ਲੱਗ ਜੂਗਾ ਜੀ ਕੋਈ ਮਾਫੀ ਮੰਗਦਾ ਕਿ ਨਹੀਂ। ਕਾਂਗਰਸ ਤੋਂ ਤਾਂ ਐਕਸਪੈਕਟਡ ਨਹੀਂ ਸੀਗਾ ਤੇ ਉਹ ਮੰਗ ਸਕਦੀ ਆ, ਭਾਰਤੀ ਜਨਤਾ ਪਾਰਟੀ ਤੋਂ ਤਾਂ ਮੰਗਵਾ ਸਕਦੇ ਆ, ਪਰ ਉਹ ਕਹਿ ਗਲਤ ਜਗ੍ਹਾ ਦਿੱਤੇ ਰਹੇ, ਮੀਡੀਆ ਨੂੰ ਕਹਿ ਰਹੇ ਆ, ਕਹਿਣਾ ਦੂਜੀ ਜਗ੍ਹਾ ਦਿੱਤੇ ਜਿਹੜਾ ਜੀ ਉਹ ਚਾਹੀਦਾ ਸੀਗਾ ਉਹਨਾਂ ਨੂੰ। ਉਹਨਾਂ ਨੇ ਦੂਜੀ ਜਿਹੜੀ ਅਪੀਲ ਕੀਤੀ ਆ ਕਿ ਜਿਹੜਾ ਜੀ ਇਹਨੂੰ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਜੀ ਅੱਜ ਦੇ ਦਿਨ ਨੂੰ ਮਨਾਇਆ ਜਾਵੇ। ਜਿਹੜੀ ਦਮਦਮੀ ਟਕਸਾਲ ਆ, ਉਹਦੇ ਮੁਖੀ ਨੇ ਇਸ ਵਾਰੀ ਜਿਹੜਾ ਜੀ ਲੋਕਾਂ ਨੂੰ ਇੱਥੇ ਚੌਕ ਮਹਿਤਾ ਪਹੁੰਚਣ ਦੀ ਅਪੀਲ ਕੀਤੀ ਆ, ਜਿਹਨੂੰ ਲੈ ਕੇ ਦਮਦਮੀ ਟਕਸਾਲ ਤੇ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਵਿਚਾਲੇ 57 ਪਿਛਲੇ ਦਿਨਾਂ ਤੋਂ ਹੋਈ ਪਈ ਆ, ਔਰ ਇੱਕ ਦੂਜੇ ਦੇ ਖਿਲਾਫ ਉਹ ਸ਼ਬਦੀ ਬਾਣ ਜਿਹੜੇ ਆ ਜੀ ਉਹ ਚਲਾ ਰਹੇ ਆ। ਉਧਰ ਚੱਬਾ ਦੇ ਵਿੱਚ ਹੋਏ ਸਰਬੱਤ ਖਾਲਸਾ 'ਚ ਥਾਪੇ ਗਏ ਮਤਵਾਜੀ ਜਥੇਦਾਰ ਇੱਕ ਵਾਰੀ ਫੇਰ ਬਰਗਾੜੀ ਮੋਰਚਾ ਸਮਾਪਤ ਕਰਕੇ ਅੱਜ ਜਿਹੜਾ ਜੀ ਇੱਥੇ ਪਹੁੰਚਣਗੇ ਦਰਬਾਰ ਸਾਹਿਬ ਦੇ ਵਿੱਚ। ਉਦੋਂ ਬਾਅਦ ਉਹ ਘੱਟ ਹੀ ਪਬਲਿਕ ਪਲੇਸ ਦੇ ਉੱਤੇ ਜਿਹੜਾ ਜੀ ਉਹ ਆਏ ਆ। ਧਿਆਨ ਸਿੰਘ ਮੰਡ ਹੋਰਾਂ ਨੇ ਐਲਾਨ ਕੀਤਾ ਕਿ ਉਹ ਅਕਾਲ ਤਖਤ ਦੇ ਉੱਤੇ ਸ਼ਰਧਾਂਜਲੀ ਦੇਣ ਦੇ ਵਾਸਤੇ ਪਹੁੰਚਣਗੇ ਤੇ ਸਿੱਖ ਕੌਮ ਦੇ ਨਾਂ ਸੰਦੇਸ਼ ਵੀ ਜਾਰੀ ਕਰਨਗੇ। ਧਿਆਨ ਸਿੰਘ ਮੰਡ ਤੇ ਉਹਨਾਂ ਦੇ ਸਾਥੀਆਂ ਨੂੰ ਜਿਹੜਾ ਜੀ ਉਹ ਲੈ ਕੇ, ਵੈਸੇ ਜਿਹੜੇ ਬਾਕੀ 1-2 ਮਤਵਾਦੀ ਜਥੇਦਾਰ ਨੇ ਚਰਚਿਤ ਜਿਹੜੇ ਨੇ ਉਹ ਠੰਡੇ ਮੁਲਕਾਂ 'ਚ ਨੇ, ਇੱਥੇ ਗਰਮੀ ਜ਼ਿਆਦਾ ਪੈ ਰਹੀ ਆ। ਧਿਆਨ ਸਿੰਘ ਮੰਡ ਹੋਰੀ ਜਿਹੜਾ ਜੀ ਉੱਥੇ ਜ਼ਰੂਰ ਜਾਣਗੇ। ਉਹਨਾਂ ਨੂੰ ਵੇਖਦਿਆਂ ਹੋਇਆ ਟਕਰਾਓ ਦੀ ਸਥਿਤੀ ਜਿਹੜੀ ਜੀ ਉਹ ਬਣ ਸਕਦੀ ਹੈ, ਜਿਹਦੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਤੌਰ ਦੇ ਉੱਤੇ ਜਿਹੜੀ ਉਹਨਾਂ ਦੀ ਟਾਸਕ ਫੋਰਸ ਹੈ ਉਹਦਾ ਵੀ ਇੱਕ ਵੱਡਾ ਪ੍ਰਬੰਧ ਕੀਤਾ ਹੋਇਆ ਜੀ। ਬਿਲਕੁਲ, ਹਰੇਕ ਸਾਲ ਹੀ ਇਸ ਤਰ੍ਹਾਂ ਕਰਦੇ ਆ। ਤੇ ਅੱਗੇ ਜਸਪਾਲ ਸਿੰਘ ਦੀ ਜਿਹੜੀ ਹਿਰਾਸਤੀ ਮੌਤ ਸੀ, ਉਸ ਦੀ ਗੱਲ ਕਰੀਏ, ਉਸ ਨੂੰ ਇਨਸਾਫ ਦਿਵਾਉਣ ਦੇ ਲਈ ਹਜ਼ਾਰਾਂ ਲੋਕ ਇਕੱਠੇ ਹੋਏ। ਬਿਲਕੁਲ ਜੀ, ਐਕਚੁਅਲੀ ਜਿਹੜਾ 18 ਮਈ ਦੀ ਰਾਤ ਨੂੰ ਚੁੱਕ ਕੇ ਲਿਆ ਕੇ ਮਾਰ ਦਿੱਤੇ ਗਏ, ਜਸਪਾਲ ਦੀ ਲਾਸ਼ ਕਿੱਥੇ ਗਈ, ਇਹ ਅਜੇ ਵੀ ਇੱਕ ਵੱਡਾ ਭੇਦ ਜਿਹੜਾ ਜੀ ਉਹ ਬਣਿਆ ਹੋਇਆ। ਅਜੇ ਤੱਕ ਉਹਦੀ ਲਾਸ਼ ਬਰਾਮਦ ਨਹੀਂ ਹੋਈ। ਇੱਕ ਲਾਸ਼ ਜਿਹੜੀ ਪਿਛਲੇ ਦਿਨਾਂ 'ਚ ਲਿਆਂਦੀ ਗਈ, ਪੁਲਿਸ ਕਹਿੰਦੀ ਉਹਦਾ ਪੋਸਟਮਾਰਟਮ ਕੀਤਾ, DNA ਟੈਸਟ ਵਾਸਤੇ ਭੇਜਿਆ ਹੋਇਆ। DNA ਟੈਸਟ ਉਹ ਪਰਿਵਾਰ ਦੇ ਮੈਂਬਰਾਂ ਦਾ ਉਹਦੇ ਨਾਲ ਮਿਲਾਉਣਗੇ। ਪਰਿਵਾਰ ਦੇ ਮੈਂਬਰ ਕਹਿੰਦੇ ਆ ਇਹ ਲਾਸ਼ ਜਸਪਾਲ ਦੀ ਨਹੀਂ, ਉਹਦੀ ਹਾਈਟ ਛੋਟੀ। ਇੱਕ ਵਾਰੀ ਫੇਰ 45 ਡਿਗਰੀ ਤਾਪਮਾਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ, ਮਜ਼ਦੂਰ, ਸਟੂਡੈਂਟ ਜਥੇਬੰਦੀਆਂ ਜਿਹੜੀਆਂ ਸੀਗੀਆਂ ਉਹ ਫਰੀਦਕੋਟ ਦੇ ਵਿੱਚ ਇਕੱਠੀਆਂ ਹੋਈਆਂ।
ਪਹਿਲਾਂ SSP ਦਫ਼ਤਰ ਦੇ ਬਾਹਰ ਇਹ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠੇ ਹੋਏ। ਮੁੜ ਕੇ ਇਹਨਾਂ ਨੇ ਇੱਕ ਰੋਸ ਮਾਰਚ ਜਿਹੜਾ ਦੀ ਉਹ ਕੀਤਾ। 5 ਕਿਲੋਮੀਟਰ ਤੱਕ ਲੰਬਾ ਇਹ ਰੋਸ ਮਾਰਚ ਜਿਹੜਾ ਸੀਗਾ ਉਹ ਫਰੀਦਕੋਟ ਦੇ ਵਿਧਾਨ ਸਭਾ ਦੇ ਜਿਹੜੇ ਦੀ ਵਿਧਾਇਕ ਕੁਸ਼ਲਦੀਪ ਢਿੱਲੋਂ ਹੋਰਾਂ ਦੇ ਘਰ ਵੱਲ ਨੂੰ ਹੋ ਤੁਰਿਆ, ਜਿਨ੍ਹਾਂ ਦਾ ਨਾਮ ਇਸ ਮਾਮਲੇ ਦੇ ਵਿੱਚ ਪਿਛਲੇ ਦਿਨਾਂ ਤੋਂ ਉਛੜਦਾ ਰਿਹਾ ਹੈ। ਹਾਲਾਂਕਿ ਕੁਸ਼ਲਦੀਪ ਢਿੱਲੋਂ ਹੋਰੀ ਆਪਣੇ ਤੌਰ ਦੇ ਉੱਤੇ ਕਹਿੰਦੇ ਆ ਕਿ ਉਹਨਾਂ ਦਾ ਇਸ ਮਾਮਲੇ 'ਚ ਕੋਈ ਲੈਣਾ ਦੇਣਾ ਨਹੀਂ ਗਾ। ਲੋਕ ਜਿਹੜੇ ਸੀਗੇ ਜੀ ਉਹ ਜਦੋਂ ਕੁਸ਼ਲਦੀਪ ਢਿੱਲੋਂ ਦੇ ਘਰ ਵੱਲ ਨੂੰ ਹੋ ਤੁਰੇ ਤਾਂ ਪੁਲਿਸ ਦੀ ਹਿੰਮਤ ਜਿਹੜੀ ਉਹ ਨਹੀਂ ਪਈ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ। ਤਾਂ ਘਰ ਤੋਂ ਕੋਈ 200 ਮੀਟਰ ਦੂਰੀ ਦੇ ਉੱਤੇ ਉਹਨਾਂ ਨੇ ਰੋਕਾਂ ਲਾ ਕੇ ਲੋਕਾਂ ਨੂੰ ਉੱਥੇ ਰੁਕਣ ਦੇ ਵਾਸਤੇ ਜਿਹੜਾ ਜੀ ਆਖਿਆ। ਬੇਸ਼ੱਕ ਡਾਂਗਾ ਸੋਟੇ ਤੇ ਜਲ ਤੋਪਾਂ ਤਿਆਰ ਸੀ, ਪਰ ਪੁਲਿਸ ਨੇ ਕਿਸੇ ਕਿਸਮ ਦੀ ਕੋਈ ਸਖਤੀ ਨਹੀਂ ਕੀਤੀ ਲੋਕਾਂ ਦੇ ਉੱਤੇ। ਲੋਕ ਜਿਹੜੇ ਸੀਗੇ ਜੀ ਉਹਨਾਂ ਨੇ ਵੀ ਇਹ ਰੋਕਾਂ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ, ਬਲਕਿ ਉਹ ਉੱਥੇ ਹੀ ਧਰਨੇ ਦੇ ਉੱਤੇ ਬਹਿ ਗਏ। ਔਰ ਇਹਦੇ ਵਿੱਚ ਜਿਹੜੇ ਧਰਨੇ ਤੇ ਬੈਠੇ ਲੋਕ ਸੀ ਉਹਨਾਂ ਨੂੰ ਸੰਬੋਧਨ ਕਰਦਿਆਂ ਇਹ ਜਿਹੜੇ ਸੰਘਰਸ਼ ਕਮੇਟੀ ਆ ਉਹਦੇ ਮੈਂਬਰਾਂ ਨੇ ਇਹ ਗੱਲ ਆਖੀ ਕਿ ਅਜੇ ਤੱਕ ਪੰਜਾਬ ਸਰਕਾਰ ਦੀ ਚੁੱਪ ਜਿਹੜੀ ਆ ਉਹ ਇੱਕ ਸਾਜ਼ਿਸ਼ੀ ਚੁੱਪ ਹੈ। ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਸਰਕਾਰ ਦੀ ਤਰਫੋਂ ਕਿਸੇ ਕਿਸਮ ਦਾ ਕੋਈ ਬਿਆਨ ਨਹੀਂ ਆਇਆ। ਇਹਨਾਂ ਆਗੂਆਂ ਨੇ ਇਹ ਵੀ ਗੱਲ ਆਖੀ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਡਾਵਾਡੋਲ ਹੈ। ਔਰ ਇੱਥੋਂ ਤੱਕ ਵੀ ਗੱਲ ਜਿਹੜੀ ਦੀ ਕਹੀ ਕਿ ਜਸਪਾਲ ਦੀ ਮੌਤ ਇਹ ਸਾਬਤ ਕਰਦੀ ਹੈ ਕਿ ਪੰਜਾਬ ਸਰਕਾਰ ਪੁਲਿਸ ਦੇ ਰਾਹੀਂ ਅੱਜ ਵੀ ਸੂਬੇ ਦੇ ਨੌਜਵਾਨਾਂ ਨੂੰ ਚੁੱਪ ਤੇ ਖਪਾ ਰਹੀ ਹੈ। ਉਧਰ ਜਸਪਾਲ ਦੀ ਹਿਰਾਸਤੀ ਮੌਤ ਦੇ ਮਾਮਲੇ ਦੇ ਵਿੱਚ SIT ਦੇ ਵੱਲੋਂ ਅਦਾਲਤ ਦੇ ਹੁਕਮਾਂ ਤੇ ਗ੍ਰਿਫਤਾਰ ਕੀਤੇ ਗਏ CIA ਸਟਾਫ ਦੇ 2 ਅਧਿਕਾਰੀ ਸੁਖਵਿੰਦਰ ਸਿੰਘ ਤੇ ਦਰਸ਼ਨ ਸਿੰਘ ਦੇ ਪੁਲਿਸ ਰਿਮਾਂਡ ਦੇ ਵਿੱਚ ਜੁਡੀਸ਼ੀਅਲ ਮੈਜਿਸਟ੍ਰੇਟ ਨੇ 1 ਦਿਨ ਦਾ ਹੋਰ ਵਾਧਾ ਕੀਤਾ। SIT ਦੇ ਅਫਸਰ ਕਹਿੰਦੇ ਕਿ ਅਜੇ ਤੱਕ ਜਸਪਾਲ ਦੇ ਕੱਪੜੇ ਨਹੀਂ ਮਿਲੇ ਜਿਹੜੇ ਇਹਨਾਂ ਦੇ ਕੋਲੇ ਆ, ਤੇ ਇਹ ਵੀ ਆਖਿਆ ਕਿ ਮੋਬਾਈਲ ਫੋਨ ਵੀ ਜਸਪਾਲ ਦਾ ਇਹਨਾਂ ਦੇ ਕੋਲੇ ਆ। ਇੰਨੇ ਦਿਨ ਇਹਨਾਂ ਨੂੰ ਰਿਮਾਂਡ ਦੇ ਉੱਤੇ ਜਿਹੜਾ ਵੀ ਉਹ ਹੋ ਗਿਆ। ਹਾਥੀ ਨੂੰ ਹਿਰਨ ਬਣਾ ਦੇਣ ਵਾਲੀ ਪੁਲਿਸ ਜਿਹੜੀ ਹੈ ਜੀ ਉਹ ਨਾ ਅਜੇ ਤੱਕ ਜਸਪਾਲ ਦੇ ਕੱਪੜੇ ਲੱਭ ਸਕੀ ਆ, ਨਾ ਉਹਦਾ ਮੋਬਾਈਲ ਫੋਨ ਜਿਹੜਾ ਜੀ ਬਰਾਮਦ ਕਰ ਸਕੀ ਆ। ਲਾਸ਼ ਤਾਂ ਬਹੁਤ ਜਿਹੜੀ ਜੀ ਉਹ ਪਾਸੇ ਵਾਲੀ ਜਿਹੜੀ ਗੱਲ ਹੈ। ਇਹਨੂੰ ਲਗਾਤਾਰ ਜਿਹੜਾ ਤੁਸੀਂ ਕਹਿ ਲਓ ਲਮਕਾਇਆ ਜਾ ਰਿਹਾ। ਜਿੰਨਾ ਜਿਹੜਾ ਜੀ ਉਹ ਕੇਸ ਲਮਕ ਜਾਊਗਾ ਉਨਾ ਚੰਗਾ। ਅੱਜ ਤੱਕ ਕਦੀ ਕਿਸੇ ਨੇ ਸੁਣਿਆ ਕਿ 18-19 ਦਿਨ ਬੀਤ ਜਾਣ ਦੇ ਬਾਵਜੂਦ ਜੇ ਲਾਸ਼ ਜਿਹੜੀ ਆ ਉਹ ਨਹਿਰ ਸੁੱਟੀ ਹੋਵੇ ਤੇ ਉਹ ਫੁੱਲ ਕੇ ਉੱਪਰ ਨਾ ਆਵੇ। ਬਸ ਇਹ ਬੜੀ ਹੈਰਾਨਗੀ ਵਾਲੀ ਗੱਲ ਹੈਗੀ ਆ ਕਿ ਪੁਲਿਸ ਦੀ ਹਿਰਾਸਤ ਦੇ ਵਿੱਚ ਮੌਤ ਹੋਈ ਆ। ਤੇ ਅੱਗੇ ਗੱਲ ਕਰਦੇ ਹੈਗੇ ਆ ਪੰਜਾਬ ਸਰਕਾਰ ਦੀ, ਤੇ ਇਹਨਾਂ ਨੇ ਜਿਹੜਾ ਸਰਕਾਰੀ ਬੈਂਕਾਂ ਉਹਨਾਂ ਤੋਂ ਮੂੰਹ ਮੋੜਨਾ ਸ਼ੁਰੂ ਕੀਤਾ। ਵੈਸੇ ਤਾਂ ਇੱਕ ਜਿਹੜੀ ਗੱਲ ਸਾਰੇ ਜਗ੍ਹਾ ਚੱਲਦੀ ਆ, ਉਹ ਚਾਹੇ ਸੂਬਿਆਂ ਦੇ ਵਿੱਚ ਹੈ ਚਾਹੇ ਉਹ ਮੁਲਕ ਦੇ ਵਿੱਚ ਹੈ, ਉਹ ਰਾਖਵਾਂ ਕਰਨਾ ਹੈ। ਸਾਨੂੰ ਵੀ ਰਾਖਵਾਂ ਕਰਨ ਦਿਓ, ਸਾਨੂੰ ਵੀ ਰਾਖਵਾਂ ਕਰਨ ਦਿਓ। ਕੱਲ ਤਾਂ ਵੱਡੇ ਪੱਧਰ ਤੇ ਚੱਲਦੀ ਰਾਖਵਾਂ ਕਰਨ ਕਾਹਦੇ 'ਚ ਮੰਗਦੇ ਨੇ ਸਾਰੇ। ਜੱਟ ਵੀ ਮੰਗੀ ਜਾਂਦੇ, ਜਾਟ ਵੀ ਮੰਗੀ ਜਾਂਦੇ, ਬ੍ਰਾਹਮਣ ਵੀ ਮੰਗੀ ਜਾਂਦੇ, ਸਾਰੇ ਹੀ ਰਾਖਵਾਂ ਕਰਨ ਦੇ ਦੁਆਲੇ ਹੋਏ ਆ। ਉਹ ਨੌਕਰੀ ਮੰਗਦੇ ਆ। ਪਰ ਇੱਕ ਅਹਿਮ ਗੱਲ ਜਿਹੜੀ ਜੀ ਉਹ ਦੇਖਣ ਵਾਲੀ ਇਹ ਆ ਕਿ ਚਾਹੇ ਮੁਲਕ ਹੈ ਤੇ ਚਾਹੇ ਸੂਬੇ ਆ, ਉਹ ਹੌਲੀ ਹੌਲੀ ਸਰਕਾਰੀ ਨੌਕਰੀਆਂ ਦਾ ਫਾਹਾ ਵੱਢੀ ਜਾਂਦੇ ਆ। BSNL ਵੱਡੀ ਜਿਹੜੀ ਫੋਨ ਦੀ ਜਿਹੜੀ ਕੰਪਨੀ ਆ, ਜਿਵੇਂ ਉਹਦਾ ਸੱਤਿਆਨਾਸ਼ ਹੋ ਰਿਹਾ ਸਭ ਦੇ ਜਿਹੜਾ ਦੀ ਉਹ ਸਾਹਮਣੇ ਆ। ਬੈਂਕਿੰਗ ਖੇਤਰ ਜਿਹੜੇ ਸਰਕਾਰੀ ਆ ਉਹਨਾਂ ਦਾ ਵੀ ਹਾਲਾਤ ਜਿਹੜੇ ਆ ਜੀ ਇਸ ਤਰ੍ਹਾਂ ਦੇ ਆ ਕਿ ਰਲੇਵੇਂ ਜਿਹੜੇ ਹੋ ਗਏ। ਸਟੇਟ ਬੈਂਕ ਆਫ ਪਟਿਆਲਾ ਹੁੰਦਾ ਸੀ ਕੁਝ ਸਮੇਂ ਤੱਕ, ਇਹਦੀ ਇੱਕ ਵੱਖਰੀ ਦਿੱਖ ਸੀ, ਇਹਦਾ ਰਲੇਵਾਂ ਹੋ ਗਿਆ। ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਹੋਰ ਛੋਟੇ ਛੋਟੇ ਬੈਂਕ ਜਿਹੜੇ ਸੀ ਉਹ ਮਰਜ ਹੋ ਗਏ। ਇਹਨਾਂ ਦੇ ਵਿੱਚ ਵੱਡਾ ਜਿਹੜਾ ਜੀ ਉਹ ਬੈਂਕ ਬਣਾਤਾ। ਸਰਕਾਰਾਂ ਜਿਹੜੀਆਂ ਜੀ ਉਹ ਹੁਣ ਸਰਕਾਰੀ ਖੇਤਰ ਤੋਂ ਮੂੰਹ ਮੋੜਨ ਲੱਗੀਆਂ ਨੇ। ਇਹਦੇ 'ਚ ਪੰਜਾਬ ਵੀ ਸ਼ਾਮਲ ਹੋ। ਪੰਜਾਬ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਦੀ ਅਦਾਇਗੀ ਹੁਣ ਸਿਰਫ 10 ਬੈਂਕਾਂ ਦੇ ਵਿੱਚੋਂ ਕਰਨ ਦਾ ਹੁਕਮ ਜਾਰੀ ਕੀਤਾ। ਇਹਨਾਂ 10 ਬੈਂਕਾਂ ਦੇ ਵਿੱਚ 3 ਪ੍ਰਾਈਵੇਟ ਸੈਕਟਰ ਦੇ ਬੈਂਕ ਜਿਹੜੇ ਜੀ ਉਹ ਸ਼ਾਮਲ ਹੈ। ਇਸ ਤਰ੍ਹਾਂ ਸਰਕਾਰ ਸਰਕਾਰੀ ਬੈਂਕਾਂ ਨੂੰ ਅੱਖੋਂ ਪਰੋਖੇ ਕਰਕੇ ਪ੍ਰਾਈਵੇਟ ਬੈਂਕਾਂ ਨੂੰ ਤਰਜੀਹ ਦੇਣ ਲੱਗੀ ਆ। ਸਰਕਾਰ ਨੇ ਹੁਕਮ ਜਾਰੀ ਕੀਤੇ ਆ ਕਿ ਭਵਿੱਖ ਦੇ ਵਿੱਚ ਖਜ਼ਾਨਾ ਦਫ਼ਤਰਾਂ ਦੇ ਵੱਲੋਂ ਸਿਰਫ 10 ਬੈਂਕਾਂ, ਜਿਹਦੇ ਵਿੱਚ ਸਟੇਟ ਬੈਂਕ ਆਫ ਇੰਡੀਆ, ਪੰਜਾਬ ਨੈਸ਼ਨਲ ਬੈਂਕ, ਸੈਂਟਰਲ ਬੈਂਕ ਆਫ ਇੰਡੀਆ, ਪੰਜਾਬ ਐਂਡ ਸਿੰਧ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਯੂਨਾਈਟਿਡ ਕਮਰਸ਼ੀਅਲ ਬੈਂਕ, ਸਟੇਟ ਕੋਆਪਰੇਟਿਵ ਬੈਂਕ, ICICI ਬੈਂਕ, ਐਕਸਿਸ ਬੈਂਕ, HDFC ਬੈਂਕ ਜਿਹੜੇ ਜੀ ਇਹਦੇ ਵਿੱਚ ਸ਼ਾਮਲ ਨੇ। ਇਹਦੇ ਵਿੱਚ ਤਨਖਾਹਾਂ ਦੀ ਅਦਾਇਗੀ ਜਿਹੜੀ ਉਹ ਕੀਤੀ ਜਾਊਗੀ। ਵਿੱਤ ਵਿਭਾਗ ਦੇ ਵੱਲੋਂ ਸੂਬੇ ਦੇ ਸਮੂਹ ਜ਼ਿਲ੍ਹਾ ਖਜ਼ਾਨਾ ਅਫਸਰਾਂ ਨੂੰ ਜਾਰੀ ਕੀਤੇ ਆਦੇਸ਼ਾਂ ਦੇ ਵਿੱਚ ਇਹ ਕਿਹਾ ਗਿਆ ਕਿ ਆਪੋ ਆਪਣੇ ਖਜ਼ਾਨਾ ਦਫ਼ਤਰਾਂ ਦੇ ਵਿਚਲੇ ਵਿਭਾਗਾਂ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਆਪੋ ਆਪਣੇ ਖਾਤੇ ਇਹਨਾਂ 10 ਬੈਂਕਾਂ ਦੇ ਵਿੱਚ ਚਾਲੂ ਕਰਨ ਦੇ ਵਾਸਤੇ ਕਿਹਾ ਜਾਵੇ। ਇਹ ਕਲੀਅਰ ਦੀ ਇੰਡੀਕੇਸ਼ਨ ਹੈ ਜੀ ਕਿ ਮੁਲਾਜ਼ਮਾਂ ਨੂੰ ਜੂਨ ਮਹੀਨੇ ਦੀਆਂ 1 ਜੁਲਾਈ ਨੂੰ ਮਿਲਣ ਵਾਲੀਆਂ ਤਨਖਾਹਾਂ ਇਹਨਾਂ 10 ਬੈਂਕਾਂ ਦੇ ਵਿੱਚੋਂ ਕਿਸੇ ਇੱਕ ਬੈਂਕ ਦੇ ਵਿੱਚ
ਖਾਤੇ ਖੋਲ੍ਹਣ ਦੇ ਨਾਲ ਹੀ ਜਿਹੜੀਆਂ ਦੀ ਉਹ ਮਿਲਣਗੀਆਂ। ਵਿੱਤ ਵਿਭਾਗ ਦੇ ਵੱਲੋਂ ਖਜ਼ਾਨਾ ਅਫਸਰਾਂ ਨੂੰ ਜ਼ਬਾਨੀ ਫੋਨਾਂ ਦੇ ਰਾਹੀਂ ਕਿਹਾ ਗਿਆ ਕਿ ਇਹਨਾਂ 10 ਵਿੱਚੋਂ 5 ਬੈਂਕਾਂ ਦੇ ਵਿੱਚ ਖਾਤੇ ਖੁਲਵਾਉਣ ਲਈ ਸੰਬੰਧਿਤ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਪ੍ਰੇਰਿਆ ਜਾਵੇ, ਜਿਹਦੇ ਵਿੱਚ ਪੰਜਾਬ ਨੈਸ਼ਨਲ ਬੈਂਕ, ਪੰਜਾਬ ਐਂਡ ਸਿੰਧ ਬੈਂਕ, ICICI, HDFC ਬੈਂਕ ਤੇ ਸਟੇਟ ਕੋਆਪਰੇਟਿਵ ਬੈਂਕ ਜਿਹੜੇ ਉਹ ਸ਼ਾਮਲ ਨੇ। ਪੰਜਾਂ ਦੇ ਵਿੱਚੋਂ ਸਿਰਫ 3 ਸਰਕਾਰੀ ਬੈਂਕ ਹੈ, ਜਦੋਂ ਕਿ 2 ਪ੍ਰਾਈਵੇਟ ਬੈਂਕ ਨੇ, ICICI ਤੇ HDFC। ਇਹਨਾਂ ਬੈਂਕਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਸਰਕਾਰ ਦੇ ਇਸ ਫੈਸਲੇ ਦੇ ਕਰਕੇ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਦੇ ਵਿੱਚ ਜਿਹੜਾ ਵੀ ਉਹ ਰੌਲਾ ਰੱਪਾ ਪੈਣਾ ਸ਼ੁਰੂ ਹੋ ਗਿਆ। ਜਿਹੜੇ ਹੈਗੇ ਨੇ ਸਰਕਾਰੀ ਮੁਲਾਜ਼ਮ ਉਹ ਇਹ ਕਹਿੰਦੇ ਆ ਕਿ ਇਹਦੇ ਨਾਲ ਅਧਿਆਪਕਾਂ ਨੂੰ ਵੱਡੀਆਂ ਮੁਸ਼ਕਲਾਂ ਜਿਹੜੀਆਂ ਦੀ ਆਉਣਗੀਆਂ, ਜਿਹਦੇ ਕਰਕੇ ਅਜਿਹੀਆਂ ਬੰਦਿਸ਼ਾਂ ਲਾਉਣੀਆਂ ਜਿਹੜੀਆਂ ਦੀ ਉਹ ਗਲਤ ਹੈ। ਦੇਖੋ, ਸਰਕਾਰ ਦਾ ਫੈਸਲਾ ਇਹ ਗਲਤ ਹੈ। ਕਿਸੇ ਵੀ ਤਰੀਕੇ ਨਾਲ ਸਰਕਾਰੀ ਅਦਾਰੇ ਜਿਉਂਦੇ ਰਹਿਣੇ ਚਾਹੀਦੇ ਆ, ਪਰ ਇਹਦਾ ਇੱਕ ਦੂਜਾ ਫੈਕਟਰ ਸਰਕਾਰੀ ਅਦਾਰਿਆਂ ਦੇ ਵਿੱਚ ਬੈਠੇ ਇਹ ਲੋਕ ਜਿਹੜੇ ਆਪਣੀਆਂ ਜੌਬਾਂ ਨੂੰ ਗਾਰੰਟਿਡ ਸਮਝੀ ਬੈਠੇ ਆ, ਜਦੋਂ ਕਿਸੇ ਬੰਦੇ ਦਾ ਵਾਹ ਪੈਂਦਾ ਨਾ ਇਹਨਾਂ ਦੇ ਨਾਲ, ਉਦੋਂ ਹੀ ਉਹਨੂੰ ਜਿਹੜਾ ਦੀ ਉਹ ਪਤਾ ਲੱਗਦਾ ਕਿ ਇਹ ਲੋਕ ਜਿਹੜੇ ਆ ਜੀ ਉਹਨਾਂ ਦਾ ਵੇ ਆਫ ਟਾਕਿੰਗ ਕੀ ਹੈ, ਉਹ ਕਿਹੜੇ ਤਰੀਕੇ ਦੇ ਨਾਲ ਕਸਟਮਰ ਨੂੰ ਡੀਲ ਕਰਦੇ ਆ। ਜਦੋਂ ਤੁਸੀਂ ਪ੍ਰਾਈਵੇਟ ਬੈਂਕ ਦੇ ਵਿੱਚ ਜਿਹੜਾ ਦੀ ਉਹ ਡੀਲ ਕਰਦੇ ਹੋ ਤੇ ਉਹ ਤੁਹਾਡੇ ਵਾਸਤੇ ਜਿਹੜੀਆਂ ਦੀ ਅੱਖਾਂ ਵਿਛਾਉਂਦੇ ਆ। ਸਰਕਾਰੀ ਬੈਂਕ ਦੇ ਵਿੱਚ ਜਾਣਾ ਔਰ ਸਰਕਾਰੀ ਬੈਂਕ ਦੇ ਕਿਸੇ ਮੁਲਾਜ਼ਮ ਦੇ ਨਾਲ ਜਿਹੜੀ ਜੀ ਉਹ ਗੱਲ ਕਰਨੀ, ਇਉਂ ਹੀ ਲੱਗਦਾ ਜਿਵੇਂ ਬੈਂਕ ਨਾ ਜਾ ਕੇ ਤੁਸੀਂ ਥਾਣੇ ਜਾ ਕੇ ਹੋ। ਬਿਲਕੁਲ ਜੀ, ਬੈਂਕਾਂ ਦੀਆਂ ਕਹਾਣੀਆਂ ਤੇ ਸੁਣਨ ਵਾਲੀਆਂ ਆ ਕਿ ਕਰਦੇ ਕੀ ਆ। ਤੇ ਅੱਗੇ ਗੱਲ ਕਰਦੇ ਆ, ਵੋਟਾਂ ਦੀ ਖਾਤਰ ਝੋਨੇ ਦੀ ਤਰੀਕ ਦਾ ਰੌਲਾ ਪੈ ਰਿਹਾ ਸੀਗਾ। ਇਹ ਮੁੱਖ ਮੰਤਰੀ ਨੇ ਇਸ ਦੀ ਤਰੀਕ ਪਹਿਲਾਂ ਕਰ ਦਿੱਤੀ ਤੇ ਹੁਣ ਉਹੀ ਪਾਣੀ ਦਾ ਫਿਕਰ ਕਰ ਰਿਹਾ। ਬਿਲਕੁਲ ਜੀ, ਐਕਚੁਅਲੀ ਜਿਹੜਾ ਝੋਨਾ ਆ ਇਹ ਗੱਲ ਤਾਂ ਬੜੀ ਚੁਭਵੀਂ ਆ, ਬੜੀ ਚੁਭਦੀ ਆ। ਜਿਹੜਾ ਕਿਸਾਨ ਹੈ ਉਹ ਹਾਲ ਕਰਕੇ ਉਹਦੇ ਮਗਰ ਪੈ ਜਾਂਦਾ। ਜਿਹੜਾ ਬੰਦਾ ਵੀ ਕੋਈ ਏਦਾਂ ਦੀ ਗੱਲ ਕਰਦਾ, ਇਹ ਗੱਲ ਭੁੱਲ ਕੇ ਕਿ ਭਾਈ ਝੋਨਾ ਲੱਗਣਾ ਕਿੰਨੀ ਕੁ ਦੇਰ ਆ ਹੋਰ, ਕਿਉਂਕਿ ਵਿਸ਼ਵ ਵਾਤਾਵਰਨ ਦਿਵਸ ਸੀਗਾ ਜੀ ਕੱਲ। ਜੋ ਕੁਝ ਜਿਹੜਾ ਜੀ ਇਹਦੇ ਉੱਤੇ ਰਿਪੋਰਟਾਂ ਜਿਹੜੀਆਂ ਆਈਆਂ ਨੇ, ਨਾਸਾ ਦੀ ਰਿਪੋਰਟ ਖਾਸ ਤੌਰ ਦੇ ਉੱਤੇ ਬੜੀ ਅਹਿਮ ਹੈ ਕਿ 2041 ਤੱਕ ਪੰਜਾਬ ਇੱਕ ਬੰਜਰ ਰਾਜ ਜਿਹੜਾ ਜੀ ਉਹ ਬਣ ਜਾਣਾ। ਇੱਥੇ ਪਾਣੀ ਦਾ ਨਾਮੋ ਨਿਸ਼ਾਨ ਜਿਹੜਾ ਜੀ ਉਹ ਮਿਟ ਜਾਣਾ। ਤੇਜ਼ੀ ਦੇ ਨਾਲ ਮਿਟ ਰਿਹਾ ਪਾਣੀ। ਧਰਤੀ ਹੇਠਲਾ ਪਾਣੀ ਜਿਹੜਾ ਅੰਨ੍ਹੇਵਾਹ ਕੱਢਿਆ ਜਾ ਰਿਹਾ ਜ਼ਮੀਨ ਠੰਡੀ ਕਰਨ ਦੇ ਵਾਸਤੇ, ਕਿ ਜ਼ਮੀਨ ਠੰਡੀ ਕੀਤੀ ਜਾ ਰਹੀ ਹੈ। ਪਹਿਲਾਂ ਸਾੜ ਲਓ ਨਾੜ, ਉਹਨੂੰ ਗਰਮ ਕਰ ਲਓ, ਫਿਰ ਠੰਡੀ ਕਰਨ ਦੇ ਵਾਸਤੇ ਉੱਥੇ ਪਾਣੀ ਛੱਡ ਦਿਓ, ਕਿਉਂਕਿ ਮੁਫਤ ਹੈ। ਬਿਜਲੀ ਜਿਹੜੀ ਮੁਫਤ ਹੈ, ਇਸ ਕਰਕੇ ਕਿਹੜਾ ਉਹਦਾ ਕੋਈ ਬਿੱਲ ਆਉਣਾ ਹੋਵੇ ਤੇ ਆਪੇ ਠੰਡੀ ਜਿਹੜੀ ਦੀ ਉਹ ਨਾ ਕਰਨ। ਬਿੱਲ ਜਿਹੜੇ ਦੀ ਉਹ ਹੈ ਨਹੀਂ ਗੇ। ਵੋਟਾਂ ਦੀ ਰਾਜਨੀਤੀ ਆ। ਵੋਟਾਂ ਦੀ ਰਾਜਨੀਤੀ ਨੇ ਲੋਕਾਂ ਦਾ ਸੱਤਿਆਨਾਸ਼ ਤਾਂ ਕਰਨਾ ਹੀ ਸੀ, ਸੂਬੇ ਦਾ ਸੱਤਿਆਨਾਸ਼ ਵੀ ਜਿਹੜਾ ਦੀ ਉਹ ਕਰ ਦਿੱਤਾ। ਆਟਾ ਦਾਲ ਜਿੱਥੇ ਹੋਵੇ, ਬਿਜਲੀ ਜਿੱਥੇ ਫ੍ਰੀ ਹੋਵੇ, ਪਾਣੀ ਜਿੱਥੇ ਹੋਵੇ, ਲੋਕਾਂ ਨੂੰ ਕੀ ਲੋੜ ਹੈ ਜੀ ਉਹਨੂੰ ਸੰਭਾਲਣ ਦੀ। ਜੇ ਮੁੱਲ ਹੋਊਗਾ ਤੇ ਸੰਭਾਲਣਗੇ। ਬਹੁਤੇ ਪਿੰਡਾਂ ਦੇ ਵਿੱਚ ਜਿੱਥੇ ਪਾਣੀ ਸਰਕਾਰੀ ਪਾਣੀ ਜਾਂਦਾ, ਟੂਟੀਆਂ ਹੀ ਨਹੀਂ ਲਾਈਆਂ, ਖੁੱਲੀਆਂ ਪਾਈਪਾਂ ਨੇ। ਜਿੰਨੀ ਦੇਰ ਉਹ ਪਾਣੀ ਆਉਂਦਾ, ਜਿਹੜੇ ਲੋਕ ਵਰਤ ਲੈਂਦੇ ਆ, ਮੁੜ ਕੇ ਉਹ ਚੱਲ ਕੇ ਨਾਲੀਆਂ ਦੇ ਵਿੱਚ ਜਿਹੜਾ ਜੀ ਉਹ ਪਈ ਜਾਂਦਾ। ਕੋਈ ਉਹਨੂੰ ਕੰਟਰੋਲ ਕਰਨ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨਹੀਂਗਾ। ਹਾਂ, ਫਿਕਰਮੰਦੀ ਜਾਰੀ ਜਿਹੜੀ ਜੀ ਉਹ ਕਰ ਰਹੇ ਆ, ਕਾਗਜ਼ੀ ਫਿਕਰਮੰਦੀ। ਮੁੱਖ ਮੰਤਰੀ ਸਾਹਿਬ ਨੇ ਵੀ ਕਾਗਜ਼ੀ ਉਹ ਜਾਰੀ ਕਰ ਦਿੱਤੀ। ਰੋਪੜ ਦੇ ਵਿੱਚ ਜਿਹੜਾ ਸੀਗਾ ਜੀ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਦੇ ਵਿੱਚ ਸਮਾਗਮ ਕਰਾਇਆ ਗਿਆ ਵਿਸ਼ਵ ਵਾਤਾਵਰਨ ਦਿਵਸ ਦੇ ਉੱਤੇ। ਕਾਗਜ਼ ਵੀ ਪੂਰੇ ਕਰਨੇ ਸੀ। ਉੱਥੇ ਮੁੱਖ ਮੰਤਰੀ ਸਾਹਿਬ ਬੋਲੇ, ਕਹਿੰਦੇ ਪਾਣੀ ਨੂੰ ਪਲੀਤ ਹੋਣ ਤੋਂ ਬਚਾਉਣ ਦੇ ਵਾਸਤੇ ਲੋਕ ਸਾਂਝਾ ਹਮਲਾ ਜਿਹੜਾ ਜੀ ਉਹ ਮਾਰਨ। ਇਹ ਕਿਹਾ ਕਿ ਵਾਤਾਵਰਨ ਪ੍ਰਦੂਸ਼ਿਤ ਕਰਕੇ ਮਨੁੱਖੀ ਜੀਵਨ ਦੇ ਉੱਤੇ ਜਿਹੜਾ ਜੀ ਉਹ ਪ੍ਰਭਾਵ ਪੈ ਰਿਹਾ। ਮੁੱਖ ਮੰਤਰੀ ਉਹਨਾਂ ਨੇ ਕਿਹਾ ਕਿ ਜੰਗਲਾਤ ਦਾ ਰਕਬਾ ਘਟਣਾ ਤੇ ਦਰਿਆਵਾਂ ਦਾ ਪਾਣੀ ਪ੍ਰਦੂਸ਼ਿਤ ਹੋਣਾ ਖਤਰੇ ਦੀ ਘੰਟੀ ਆ। ਮੁੱਖ ਮੰਤਰੀ ਸਾਹਿਬ ਦੇ ਨਾਲ ਜੰਗਲਾਤ ਮੰਤਰੀ ਵੀ ਬੈਠੇ ਸੀਗੇ, ਸਾਧੂ ਸਿੰਘ ਧਰਮਸੋਤ। ਉਹਨਾਂ ਨੂੰ ਨਹੀਂ ਕਿਹਾ ਜੀ ਕਿ 21% ਜੰਗਲਾਤ ਚਾਹੀਦਾ, ਔਰ ਪੰਜਾਬ ਦੇ ਵਿੱਚ 4.25% ਰਹਿ ਗਿਆ ਜੀ ਜੰਗਲਾਤ, ਤਕਰੀਬਨ ਮੁੱਕਣ ਕੰਢੇ ਆ ਜੀ। ਲੋਕਾਂ ਨੇ ਰੁੱਖ ਜਿਹੜੇ ਜੀ ਉਹ ਲਾਏ ਨਹੀਂ। ਜਿਹੜੇ ਲਾਏ ਉਹ ਕਿਸਾਨਾਂ ਨੇ ਨਾੜ ਨੂੰ ਅੱਗ ਲਾ ਕੇ, ਪਰਾਲੀ ਨੂੰ ਅੱਗ ਲਾ ਕੇ, ਨਾਲ ਹੀ ਉਹ ਰੁੱਖ ਵੀ ਜਿਹੜੇ ਜੀ ਉਹ ਸਾੜ ਦਿੱਤੇ। ਔਰ ਇਹ ਦੇਖੇ ਜਾ ਸਕਦੇ ਜੀ ਕਿਤੇ ਵੀ ਜਾ ਕੇ ਜੀ। ਸਰਕਾਰਾਂ ਤੇ ਲੋਕ ਬਰਾਬਰ ਦੇ ਜਿਹੜਾ ਜੀ ਇਹਦੇ ਵਾਸਤੇ ਜ਼ਿੰਮੇਵਾਰ ਨੇ। ਮੁੱਖ ਮੰਤਰੀ ਹੋਰਾਂ ਨੇ ਇਹ ਵੀ ਕਹਿਤਾ ਕਿ ਜਿਹੜੀ ਇੰਡਸਟਰੀ ਗੰਦਾ ਪਾਣੀ ਥੱਲੇ ਸੁੱਟਦੀ ਹੈ ਧਰਤੀ ਦੇ ਵਿੱਚ, ਉਹਨੂੰ ਬੰਦ ਕਰਨ ਦੀ ਪਾਵਰ ਜਿਹੜੀ ਹੈ ਜੀ ਉਹ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਕੋਲੇ ਆ। ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਚਿੱਟਾ ਹਾਥੀ ਹੈ ਜੀ। ਉਹ ਨਾ ਇਸ ਇੰਡਸਟਰੀ ਨੂੰ ਫੜ ਸਕਿਆ, ਨਾ ਉਹ ਫੜਨਾ ਚਾਹੁੰਦਾ। ਜੇ ਇਹਦੇ ਵਿੱਚ ਬਲਵੀਰ ਸਿੰਘ ਸੀਚੇਵਾਲ ਹੋਰਾਂ ਵਰਗੇ ਜਿਹੜੇ ਵਾਤਾਵਰਨ ਪ੍ਰੇਮੀ ਨੇ, ਉਹਨਾਂ ਨੇ ਕਿਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਜਿਵੇਂ ਵਾਲ ਕੱਢ ਕੇ ਮੱਖਣ ਚੋਂ ਰੱਖੀਦਾ ਏਦਾਂ ਬਾਹਰ ਕੱਢ ਕੇ ਰੱਖਤਾ ਸੀ। ਉਹਦਾ ਰੌਲਾ ਪੈ ਗਿਆ ਤੇ ਫਿਰ ਉਹਨਾਂ ਨੂੰ ਜਿਹੜਾ ਜੀ ਉਹ ਲੈਣਾ ਪੈ ਗਿਆ। ਹਰਿਆਲੀ ਐਪ ਵੀ ਇੱਥੇ ਜਾਰੀ ਕਰਤਾ ਜੀ। ਇਹ ਵੀ ਕੀਤਾ ਕਿ ਰਵਾਇਤੀ ਬੂਟੇ ਜਿਹੜੇ ਜੀ ਉਹ ਲਾਏ ਜਾਣ।
ਉੱਥੇ ਜਿਹੜੇ ਬੈਠੇ ਸੀਗੇ ਜੀ ਜਿਹੜੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਉਹਨਾਂ ਨੇ ਬਾਅਦ ਚ ਬੋਲਣਾ ਸੀ। ਚਲੋ ਇੱਕ ਗੱਲ ਚੰਗੀ ਰਹੀ, ਮੁੱਖ ਮੰਤਰੀ ਹੁਰੀ ਵਾਤਾਵਰਨ ਦਿਵਸ ਤੇ ਗਏ ਸੀ, ਵਾਤਾਵਰਨ ਦੇ ਬਾਰੇ ਚ ਉਹਨਾਂ ਨੇ ਗੱਲਾਂ ਜਿਹੜੀਆਂ ਦੀ ਕੀਤੀਆਂ। ਕਿਸੇ ਸੂਬੇ ਦੇ ਮੁੱਖ ਮੰਤਰੀ ਦਾ ਫਿਕਰਮੰਦ ਹੋਣਾ ਚੰਗੀ ਗੱਲ ਹੈ, ਪਰ ਜੇ ਉਹ ਸਿਰਫ ਫਿਕਰਮੰਦੀ ਜ਼ਾਹਰ ਕਰਦੇ ਨੇ ਫਿਰ ਮੰਦੀ ਗੱਲ ਹੈ, ਉਹ ਇੰਪਲੀਮੈਂਟ ਕੀ ਕਰਦੇ ਆ? ਕਿਉਂਕਿ ਸਾਧੂ ਸਿੰਘ ਧਰਮਸੋਤ ਉਹਨਾਂ ਤੋਂ ਬਾਅਦ ਚ ਬੋਲੇ। ਸਾਧੂ ਸਿੰਘ ਧਰਮਸੋਤ ਹੋਰਾਂ ਦਾ ਜਿਹੜਾ ਸਾਰੇ ਦਾ ਸਾਰਾ ਭਾਸ਼ਣ ਸੀਗਾ ਉਹ ਅਕਾਲੀ ਦਲ ਨੂੰ ਭੰਡਣ ਦੇ ਉੱਤੇ ਜਿਹੜਾ ਦੀ ਉਹ ਲੱਗਿਆ ਰਿਹਾ। 2.5 ਸਾਲ ਤਾਂ ਸਾਧੂ ਸਿੰਘ ਧਰਮਸੋਤ ਹੋਰਾਂ ਨੂੰ ਵੀ ਬਣਿਆ ਨੂੰ ਹੋ ਗਏ। ਉਹਨਾਂ ਨੇ ਜੰਗਲਾਤ ਦੇ ਵਾਸਤੇ ਕੀ ਕੀਤਾ? 1 ਜੁਲਾਈ ਤੋਂ ਫੇਰ ਜਿਹੜੇ ਦੀ ਬੂਟੇ ਲੱਗਣ ਦਾ ਸਮਾਂ ਆ ਰਿਹਾ, ਉਹਦੇ ਵਾਸਤੇ ਉਹ ਕੀ ਕਰ ਰਹੇ ਨੇ? ਸਰਕਾਰ ਨੇ 550 ਬੂਟਾ ਹਰ ਪਿੰਡ ਦੇ ਵਿੱਚ ਲਾਉਣ ਦੀ ਗੱਲ ਆਖੀ ਸੀ, ਉਹਦੇ ਵਾਸਤੇ ਉਹ ਕੀ ਕਰ ਰਹੇ ਨੇ? ਇਹਦਾ ਕੋਈ ਜਵਾਬ ਸਾਧੂ ਸਿੰਘ ਧਰਮਸੋਤ ਹੋਰਾਂ ਦੇ ਕੋਲੇ ਨਹੀਂ ਹੈਗਾ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਉੱਥੇ ਦੂਜੀ ਪਾਰਟੀ ਨੂੰ ਭੰਡ ਕੇ ਆਪਣਾ ਜਿਹੜਾ ਜੀ ਉਹ ਬੁੱਤਾ ਧਾਰ ਲਿਆ ਜਾਵੇ, ਆਪਣੀ ਜ਼ਿੰਮੇਵਾਰੀ ਤੈਅ ਕਰਨ ਦੀ ਕੋਈ ਜ਼ਰੂਰਤ ਨਹੀਂ ਜੀ। ਤੇ ਅਗਲੀ ਗੱਲ ਸਿੱਖਿਆ ਵਿਭਾਗ ਦੀ ਕਰਦੇ ਆ, ਉਹਨਾਂ ਵੱਲੋਂ ਕੀ ਖਰੀਦੀਆਂ ਗਈਆਂ ਜਿਹੜੀਆਂ ਕਿਤਾਬਾਂ ਆ ਉਹਨਾਂ ਤੇ ਉਂਗਲ ਉੱਠੇ। ਕਿਉਂਕਿ ਸਿੱਖਿਆ ਵਿਭਾਗ ਦੇ 4 ਜਿਹੜੇ ਪਬਲਿਸ਼ਰ ਨੇ, ਸੂਬੇ ਦੇ ਸਿੱਖਿਆ ਵਿਭਾਗ ਦੇ ਵੱਲੋਂ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲਾਂ ਦੀ ਖਾਤਰ ਜਿਹੜੀਆਂ ਸਾਹਿਤਕ ਕਿਤਾਬਾਂ ਖਰੀਦਣ ਲਈ ਜਾਰੀ ਕੀਤੀ ਗ੍ਰਾਂਟ ਦੀ ਦੁਰਵਰਤੋਂ ਦੇ ਦੋਸ਼ ਜਿਹੜੇ ਦੀ ਉਹ ਲਾਇਆ, ਔਰ ਇਹ ਕਿਹਾ ਕਿ ਕਿਤਾਬਾਂ ਦੀ ਖਰੀਦ ਦੇ ਵਿੱਚ ਕਿਸੇ ਖਾਸ ਪਬਲਿਸ਼ਰ ਨੂੰ ਲਾਭ ਪਹੁੰਚਾਏ ਜਾਣ ਦਾ ਇਸ਼ਾਰਾ ਜਿਹੜਾ ਦੀ ਉਹ ਮਿਲਦਾ। ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ ਦੇ ਮਾਲਕ ਅਮਿਤ ਮਿੱਤਰ, ਚੇਤਨਾ ਪ੍ਰਕਾਸ਼ਨ ਲੁਧਿਆਣਾ ਦੇ ਸੁਮੀਤ ਗੁਲਾਟੀ, ਲਾਹੌਰ ਬੁੱਕ ਸ਼ਾਪ ਲੁਧਿਆਣਾ ਦੇ ਗੁਰਮਨ ਸਿੰਘ ਤੇ ਨਿਊ ਬੁੱਕ ਕੰਪਨੀ ਜਲੰਧਰ ਦੇ ਮਨਜੀਤ ਸਿੰਘ ਨੇ ਦੋਸ਼ ਇਹ ਲਾਇਆ ਕਿ ਸਰਕਾਰ ਦੇ ਵੱਲੋਂ 5 ਕਰੋੜ 22 ਲੱਖ ਰੁਪਏ ਦੀਆਂ ਸਾਹਿਤਕ ਕਿਤਾਬਾਂ ਦੀ ਖਰੀਦ ਸੰਬੰਧੀ ਜਿਹੜੀਆਂ ਸ਼ਰਤਾਂ ਰੱਖੀਆਂ ਨੇ ਉਹ ਵੱਡੇ ਘਪਲੇ ਵੱਲ ਇਸ਼ਾਰਾ ਕਰਦੀਆਂ ਨੇ। ਪ੍ਰਕਾਸ਼ਕਾਂ ਨੇ ਇਹ ਕਿਹਾ ਕਿ ਕਿਤਾਬਾਂ ਦੀ ਖਰੀਦ ਦੇ ਸੰਬੰਧੀ ਜਿਹੜੀਆਂ ਸ਼ਰਤਾਂ ਨੇ ਉਹਨਾਂ ਨੂੰ ਪੰਜਾਬੀ ਦੇ ਬਹੁਤੇ ਪ੍ਰਮੁੱਖ ਜਿਹੜੇ ਪਬਲਿਸ਼ਰ ਨੇ ਉਹ ਪੂਰੀਆਂ ਕਰਨ ਤੋਂ ਅਸਮਰੱਥ ਨੇ। ਪਹਿਲੀ ਸ਼ਰਤ ਦੇ ਅਨੁਸਾਰ ਕਿਤਾਬਾਂ ਪੂਰੀ ਤਰ੍ਹਾਂ ਰੰਗਦਾਰ ਵੱਡੇ ਸਾਈਜ਼ ਦੇ ਵਿੱਚ ਆਰਟ ਪੇਪਰ ਦੇ ਉੱਤੇ ਛਪੀਆਂ ਹੋਈਆਂ ਹੋਣੀਆਂ ਚਾਹੀਦੀਆਂ ਨੇ, ਜਦੋਂ ਕਿ ਪੰਜਾਬੀ ਵਿੱਚ ਹੁਣ ਤੱਕ ਅਜਿਹੀਆਂ ਬਹੁਤ ਘੱਟ ਕਿਤਾਬਾਂ ਪ੍ਰਕਾਸ਼ਿਤ ਹੋਈਆਂ ਨੇ। ਜਿਹੜੇ ਇਹਦੇ ਵਿੱਚ ਇੱਕ ਜਿਹੜੇ ਪਬਲਿਸ਼ਰ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਸ਼ਰਤਾਂ ਦੇ ਅਨੁਸਾਰ ਬਹੁਤ ਘੱਟ ਇਸ ਤਰ੍ਹਾਂ ਦੀਆਂ ਕਿਤਾਬਾਂ ਮਾਰਕੀਟ ਦੇ ਵਿੱਚ ਉਪਲਬਧ ਨੇ। ਚੇਤਨਾ ਪ੍ਰਕਾਸ਼ਨ ਜਿਹੜਾ ਵੀ ਉਹ ਇਹ ਕਹਿੰਦਾ ਹੈ ਕਿ ਸ਼ਰਤ ਨੰਬਰ 3 ਦੇ ਮੁਤਾਬਕ ਪੰਜਾਬੀ ਦੇ ਕਿਸੇ ਵੀ ਵੱਡੇ ਸ਼੍ਰੋਮਣੀ ਸਾਹਿਤਕਾਰ ਜਾਂ ਗਿਆਨਪੀਠ ਅਵਾਰਡ ਜੇਤੂ ਲੇਖਕ ਦੀਆਂ ਕਿਤਾਬਾਂ ਵੱਡੇ ਸਾਈਜ਼ ਦੇ ਵਿੱਚ ਰੰਗਦਾਰ ਅਜੇ ਨਹੀਂ ਛਪ ਸਕੀ। ਨਿਊ ਬੁੱਕ ਕੰਪਨੀ ਜਲੰਧਰ ਦਾ ਮਾਲਕ ਜਿਹੜਾ ਜੀ ਉਹ ਇਹ ਕਹਿੰਦਾ ਕਿ ਪਿਛਲੇ ਲੰਮੇ ਸਮੇਂ ਤੋਂ ਇਹ ਪ੍ਰਕਾਸ਼ਨ ਦੇ ਕਿੱਤੇ 'ਚ ਹੈ, ਪਰ ਜਿਸ ਤਰ੍ਹਾਂ ਦੀਆਂ ਕਿਤਾਬਾਂ ਦੀ ਸਿੱਖਿਆ ਵਿਭਾਗ ਦੇ ਵੱਲੋਂ ਇਸ ਵਾਰੀ ਮੰਗ ਕੀਤੀ ਜਾ ਰਹੀ ਆ, ਇਸ ਤਰ੍ਹਾਂ ਦੀਆਂ ਕਿਤਾਬਾਂ ਇੱਕਾ ਦੁੱਕਾ ਪ੍ਰਕਾਸ਼ਕਾਂ ਨੂੰ ਛੱਡ ਕੇ ਕਿਤੇ ਵੀ ਮਾਰਕੀਟ ਦੇ ਵਿੱਚ ਨਹੀਂ ਮਿਲਦੀਆਂ। ਔਰ ਪੰਜਾਬੀ ਦੇ ਪੁਰਾਣੇ ਪ੍ਰਕਾਸ਼ਕਾਂ ਦੇ ਵਿੱਚੋਂ ਇੱਕ ਲਾਹੌਰ ਬੁੱਕ ਸ਼ਾਪ ਜਿਹੜੀ ਆ ਜੀ ਉਹਦੇ ਮਾਲਕ ਜਿਹੜਾ ਜੀ ਕਹਿੰਦਾ ਕਿ ਸਰਕਾਰ ਨੇ ਜਿਵੇਂ 30 ਜੂਨ ਤੱਕ ਇਹਨਾਂ ਕਿਤਾਬਾਂ ਨੂੰ ਖਰੀਦਣ ਦੀਆਂ ਸ਼ਰਤਾਂ ਲਾਈਆਂ ਨੇ, ਉਹਦੇ ਅਨੁਸਾਰ ਇੰਨੇ ਘੱਟ ਸਮੇਂ ਦੇ ਵਿੱਚ ਇੱਦਾਂ ਦੀਆਂ ਸਾਹਿਤਕ ਵਧੀਆ ਕਿਤਾਬਾਂ ਛਾਪਣੀਆਂ ਸੰਭਵ ਨਹੀਂ। ਉਹ ਇਹ ਕਹਿੰਦੇ ਆ ਕਿ ਇਹ ਅਸਲ ਦੇ ਵਿੱਚ ਕਰੋੜਾਂ ਰੁਪਏ ਦੀਆਂ ਕਿਤਾਬਾਂ ਕਿਸੇ ਖਾਸ ਪਬਲਿਸ਼ਰ ਕੋਲੋਂ ਖਰੀਦਣੀਆਂ ਨੇ, ਜਿਹਦੇ ਕਰਕੇ ਇਸ ਤਰ੍ਹਾਂ ਦੀਆਂ ਸ਼ਰਤਾਂ ਜਿਹੜੀਆਂ ਦੀ ਲਾਤੀਆਂ ਗਈਆਂ ਨੇ ਤਾਂ ਕਿ ਕੋਈ ਹੋਰ ਪਬਲਿਸ਼ਰ ਇਹ ਸ਼ਰਤਾਂ ਪੂਰੀਆਂ ਨਾ ਕਰ ਸਕੇ। ਬੜੇ ਘਪਲੇ ਚੱਲਦੇ, ਹਰੇਕ ਥਾਂ ਹੀ ਘਪਲੇ ਆ। ਤੇ ਅੱਗੇ ਬਠਿੰਡਾ ਦੇ ਘਪਲੇ ਦੀ ਗੱਲ ਕਰੀਏ ਤਾਂ ਪਾਵਰਕਾਮ ਦੇ ਵਿੱਚ ਕਲੀਨ ਚਿੱਟ ਘਪਲਾ। ਸੋ ਕਲੀਨ ਚਿੱਟ ਆਪਣੇ ਆਪ ਦੇ ਵਿੱਚ ਜਿਹੜਾ ਜੀ ਇੱਕ ਫੇਮਸ ਵਰਡ ਹੈ ਪੰਜਾਬ ਦਾ, ਖਾਸ ਤੌਰ ਦੇ ਉੱਤੇ ਇੱਥੇ ਝੱਟ ਦੇਣੀ ਆਪਣੇ ਬੰਦਿਆਂ ਨੂੰ ਕਲੀਨ ਚਿੱਟ ਜਿਹੜੀ ਹੈ ਜੀ ਉਹ ਦੇ ਦਿੱਤੀ ਜਾਂਦੀ ਹੈ। ਵੈਸੇ ਕਲੀਨ ਚਿੱਟ ਲੋਕ ਸਭਾ ਚੋਣਾਂ ਦੇ ਦੌਰਾਨ ਐਤਕੀ ਥੋਕ 'ਚ ਵੰਡੀਆਂ ਚੋਣ ਕਮਿਸ਼ਨ ਨੇ ਆਪਣੇ ਬੰਦਿਆਂ ਨੂੰ, ਪਰ ਇਹ ਕਲੀਨ ਚਿੱਟ ਥੋੜੀ ਜਿਹੀ ਹੋਰ ਹੈ। ਇਹ ਪਾਵਰਕਾਮ ਦੀ ਬਠਿੰਡਾ ਲੈਬ ਹੈ ਜਿਹਦੇ ਵਿੱਚ ਕਲੀਨ ਚਿੱਟ ਘਪਲੇ ਦਾ ਧੂੰਆਂ ਜਿਹੜਾ ਜੀ ਉੱਠਿਆ। ਅਫਸਰਾਂ ਨੂੰ ਇਹਦੇ ਤੋਂ ਭਾਜੜ ਜਿਹੜੀ ਜੀ ਉਹ ਪੈ ਗਈ ਆ। ਪਾਵਰਕਾਮ ਦੀ ਐਮਈ ਜਿਹੜੀ ਮੀਟਰਿੰਗ ਇੱਕ ਹੈਗੀ ਹੈ ਜੀ ਲੈਬ, ਇਹਦੇ ਵਿੱਚ ਅਫਸਰ ਮੁਲਾਜ਼ਮ ਸੌਦੇਬਾਜ਼ੀ ਦੇ ਨਾਲ ਗੜਬੜ ਵਾਲੇ ਮੀਟਰਾਂ ਨੂੰ ਕਲੀਨ ਚਿੱਟ ਦਿੰਦੇ ਆ। ਔਰ ਇਹ ਇੱਕ ਜਿਹੜੀ ਆਡੀਓ ਸੀਡੀ ਨੇ ਬੇਪਰਦ ਜਿਹੜਾ ਜੀ ਉਹ ਕੀਤਾ। ਪਾਵਰਕਾਮ ਦੇ ਜਿਹੜਾ ਇੱਕ ਐਮਈ ਜਲੰਧਰ ਦੀ ਟੀਮ ਨੇ ਬਠਿੰਡੇ ਦੀ ਐਮਈ ਲੈਬ ਦੇ ਵਿੱਚ ਛਾਪਾ ਮਾਰਿਆ, ਜਿਹਦੇ ਤੋਂ ਘਪਲੇ ਦੀ ਪੈੜ ਜਿਹੜੀ ਹੈ ਜੀ ਉਹ ਨੱਪੀ ਗਈ ਆ। ਪਾਵਰਕਾਮ ਇਸ ਗੱਲੋਂ ਫਿਕਰਮੰਦ ਹੋਇਆ ਕਿ ਇਹਦੇ ਵਿੱਚ ਕਿਤੇ ਘਪਲੇ ਦੀ ਲਪੇਟ ਦੇ ਵਿੱਚ ਪੂਰਾ ਪੰਜਾਬ ਨਾ ਹੋਵੇ। ਪਾਵਰਕਾਮ ਦੇ ਖਜ਼ਾਨੇ ਨੂੰ ਵੱਡਾ ਮਾਲੀ ਰਗੜਾ ਲੱਗਣ ਦਾ ਵੀ ਖਦਸ਼ਾ ਜਿਹੜਾ ਜੀ ਉਹ ਪ੍ਰਗਟ ਕੀਤਾ ਗਿਆ। 6 ਘੰਟੇ ਤੱਕ ਬਠਿੰਡਾ ਲੈਬ ਦੇ ਵਿੱਚ ਪੜਤਾਲ ਕੀਤੀ ਗਈ। ਲੈਬ ਦੇ ਇੰਚਾਰਜ ਤੇ ਮੁਲਾਜ਼ਮਾਂ ਦੇ ਬਿਆਨ ਜਿਹੜੇ ਕਲਮਬੱਧ ਕੀਤੇ ਗਏ। ਪਾਵਰਕਾਮ ਦੇ ਪੱਛਮੀ ਜ਼ੋਨ ਦੇ ਐਮਈ ਲੈਬ ਦੀ ਇੱਕੋ ਬਠਿੰਡਾ ਡਿਵੀਜ਼ਨ ਆ ਜੀ, ਔਰ ਪੱਛਮੀ ਜ਼ੋਨ ਦੇ ਮੀਟਰਾਂ ਦੀ ਜਾਂਚ ਦਾ ਕੰਮ ਬਠਿੰਡਾ ਦੇ ਵਿੱਚ ਹੁੰਦਾ।
ਪਾਵਰਕਾਮ ਦੇ ਅਫਸਰਾਂ ਤੇ ਮੁਲਾਜ਼ਮਾਂ ਵੱਲੋਂ ਜੋ ਬਿਜਲੀ ਚੋਰੀ ਤੇ ਖਰਾਬ ਮੀਟਰ ਲਾਏ ਜਾਂਦੇ ਆ ਉਹਨਾਂ ਦੀ ਚੈਕਿੰਗ ਇਸ ਲੈਬ ਦੇ ਵਿੱਚ ਕੀਤੀ ਜਾਂਦੀ ਆ। ਐਮਈ ਲੈਬ ਬਠਿੰਡਾ ਦੇ ਕਾਰਜਕਾਰੀ ਇੰਜੀਨੀਅਰ ਜਿਹੜੇ ਆ ਜੀ ਉਹ ਦੱਸਦੇ ਆ ਕਿ ਜਿਹੜੀ ਚੈਕਿੰਗ ਟੀਮ ਆਈ ਸੀ ਉਹਨਾਂ ਵੱਲੋਂ ਪੁੱਛਿਆ ਗਿਆ ਕਿ ਉਹਦੇ ਬਿਆਨ ਦਰਜ ਕਰਵਾਤੇ ਗਏ ਆ। ਅਸਲ ਦੇ ਵਿੱਚ ਇਹ ਕਿਹਾ ਗਿਆ ਕਿ ਇਹ ਜਿਹੜੇ ਨਿਗਰਾਨ ਇੰਜੀਨੀਅਰ ਨੇ ਇਹਨਾਂ ਨੂੰ ਰਜਿਸਟਰਡ ਡਾਕ ਦੇ ਰਾਹੀਂ ਇੱਕ ਚਿੱਠੀ ਮਿਲੀ ਤੇ ਇੱਕ ਆਡੀਓ ਸੀਡੀ ਮਿਲੀ ਜਿਹਦੇ ਵਿੱਚ ਐਮਈ ਲੈਬ ਦੇ ਇੱਕ ਜੂਨੀਅਰ ਇੰਜੀਨੀਅਰ ਦੇ ਵੱਲੋਂ ਪ੍ਰਾਈਵੇਟ ਮੀਟਰ ਰੀਡਰ ਦੇ ਨਾਲ ਸੌਦੇਬਾਜ਼ੀ ਕੀਤੀ ਜਾ ਰਹੀ ਹੈ। ਸੌਦੇਬਾਜ਼ੀ ਮਾਲਵਾ ਖਿੱਤੇ ਦੇ ਕਈ ਸ਼ਹਿਰਾਂ 'ਚੋਂ ਲਾਹੇ ਮੀਟਰਾਂ ਦੀ ਚੱਲ ਰਹੀ ਹੈ ਜਿਹੜੀ ਕਿ ਬਿਜਲੀ ਚੋਰੀ ਦੇ ਸ਼ੱਕ ਦੇ ਵਿੱਚ ਲਾਏ ਗਏ ਸੀਗੇ ਔਰ ਸੀਡੀ ਦੇ ਵਿੱਚ ਜੇਈ ਦੇ ਵੱਲੋਂ ਪ੍ਰਤੀ ਮੀਟਰ ਭਾਅ ਤੈਅ ਕੀਤਾ ਜਾ ਰਿਹਾ ਔਰ ਇਹ ਜਿਹੜੀ ਗੱਲਬਾਤ ਸੀਡੀ ਦੇ ਵਿੱਚ ਹੈਗੀ ਆ ਇਹ ਐਮਈ ਲੈਬ ਦੇ ਵਿੱਚ ਗੜਬੜ ਵਾਲੇ ਮੀਟਰ ਨੂੰ ਕਲੀਨ ਚਿੱਟ ਦੇ 25 ਤੋਂ 30,000 ਰੁਪਏ ਪਰ ਮੀਟਰ ਜਿਹੜਾ ਜੀ ਉਹ ਲਏ ਜਾਂਦੇ ਆ ਔਰ ਇੱਥੋਂ ਤੱਕ ਕਿ ਲੈਬ ਦੇ ਮੁਲਾਜ਼ਮ ਜਿਹੜੇ ਆ ਜੀ ਉਹ ਹੋਮ ਸਰਵਿਸ ਵੀ ਦਿੰਦੇ ਆ। ਨਾਰਮਲ ਮੀਟਰ ਨੂੰ ਤੇਜ਼ ਚੱਲਦਾ ਦਿਖਾਉਣ ਦੇ 20,000 ਰੁਪਏ ਜਿਹੜਾ ਜੀ ਉਹ ਲਏ ਜਾਂਦੇ ਆ ਜਿਹਦੇ ਨਾਲ ਖਪਤਕਾਰ ਨੂੰ ਬਿੱਲ ਭਰਨ ਰਕਮ ਦੇ ਵਿੱਚ ਛੋਟ ਜਿਹੜੀ ਆ ਉਹ ਮਿਲ ਜਾਂਦੀ ਹੈ। ਔਰ ਬਠਿੰਡਾ ਦੇ ਅਰਬਨ ਸਪੇਸ ਤੇ ਗੜਬੜ ਵਾਲੇ ਮੀਟਰ ਦੀ ਰਿਸ਼ਵਤ ਕਰੀਬ 2 ਲੱਖ ਰੁਪਏ ਤੱਕ ਵੀ ਮੰਗੀ ਗਈ ਹੈ। ਇਹ 2 ਨੰਬਰ ਦੇ ਧੰਦੇ ਦੇ ਵਿੱਚ ਕਿੰਨੇ ਮੁਲਾਜ਼ਮਾਂ ਦੀ ਸ਼ਮੂਲੀਅਤ ਹੈ ਇਹ ਤਾਂ ਅਜੇ ਕੁਝ ਨਹੀਂ ਪਤਾ ਪਰ ਸਮੁੱਚੀ ਲੈਬ ਦੇ ਪ੍ਰਬੰਧਕ ਵੀ ਸ਼ੱਕ ਦੇ ਘੇਰੇ ਦੇ ਵਿੱਚ ਜਿਹੜਾ ਜੀ ਉਹ ਆ ਗਏ ਆ ਕਿਉਂਕਿ ਜੇ ਮੀਟਰ ਜਿਹੜਾ ਜੀ ਫੜਿਆ ਗਿਆ ਤੇ ਇੱਥੇ ਜੁਰਮਾਨਾ ਬਹੁਤ ਹੁੰਦਾ ਜੀ। ਹੁਣ ਲੱਖਾਂ ਰੁਪਏ ਦੇ ਵਿੱਚ ਜੁਰਮਾਨਾ ਹੁੰਦਾ ਔਰ ਕ੍ਰਿਮੀਨਲ ਕੇਸ ਜਿਹੜਾ ਜੀ ਉਹ ਦਰਜ ਹੁੰਦਾ ਤੇ ਜਿਹਦਾ ਮੀਟਰ ਫੜਿਆ ਜਾਂਦਾ ਉਹ ਇਹ ਕਹਿੰਦਾ ਕਿ ਮੈਂ ਮੀਟਰ ਨੂੰ ਉੱਥੋਂ ਕਲੀਨ ਚਿੱਟ ਜਿਹੜੀ ਜੀ ਉਹ ਦਵਾ ਲਵਾਂ ਉਹਦੇ ਵਾਸਤੇ ਉਹ 25 ਤੋਂ 30,000 ਰੁਪਇਆ ਜਿਹੜਾ ਜੀ ਉਹ ਆਫਰ ਕਰਦਾ। ਹੁਣ ਅੱਗੋਂ ਕਿਵੇਂ ਜਿਹੜੇ ਏਜੰਟ ਨੇ ਦਲਾਲ ਨੇ ਉਹ ਵਿੱਚੋਂ ਕਿੰਨੇ ਪੈਸੇ ਖਾਂਦੇ ਆ ਤੇ ਕਿਵੇਂ ਉੱਥੋਂ ਕਲੀਨ ਚਿੱਟ ਮਿਲਦੀ ਆ ਜੀ ਇਹ ਅਜੀਬੋ ਗਰੀਬ ਟਾਈਪ ਦਾ ਇੱਕ ਨਵਾਂ ਘਪਲਾ ਸਾਹਮਣੇ ਆਇਆ। ਬਿਲਕੁਲ ਜੀ, ਕੱਪੜੇ ਤੋਂ ਕਪੜਾ, ਬੰਦੇ ਖਪਾਉਣੇ, ਕਲੀਨ ਚਿੱਟਾਂ ਬਹੁਤ ਕੁਛ ਹੈ ਇੱਥੇ। ਤੇ ਅੱਗੇ ਬੇਅਦਬੀ ਦੇ ਵਿੱਚ ਫਸੇ ਪੁਲਸੀਆਂ ਦੀ ਜੇ ਗੱਲ ਕਰੀਏ ਤਾਂ ਜ਼ਮਾਨਤ ਦਾ ਫੈਸਲਾ ਅੱਜ ਦੀ ਜਿਹੜੀ SIT ਦੇ ਵੱਲੋਂ ਜਿਹੜਾ ਚਲਾਨ ਪੇਸ਼ ਕੀਤਾ ਗਿਆ ਜੀ ਉਹਦੇ ਤੋਂ ਬਾਅਦ ਜਿਹੜੀ ਜ਼ਮਾਨਤ ਲਾਈ ਗਈ ਹੈ ਜੀ ਉਹਦਾ ਫੈਸਲਾ ਅੱਜ ਜਿਹੜਾ ਜੀ ਉਹ ਆਊਗਾ। 22 ਮਈ ਨੂੰ ਜਾਂਚ ਟੀਮ ਨੇ SP ਬਲਜੀਤ ਸਿੰਘ ਸਿੱਧੂ, ਪਰਮਜੀਤ ਸਿੰਘ ਪੰਨੂ, ਇੰਸਪੈਕਟਰ ਗੁਰਦੀਪ ਸਿੰਘ ਨੂੰ ਦੋਸ਼ੀ ਦੇ ਵਜੋਂ ਨਾਮਜ਼ਦ ਕੀਤਾ ਸੀਗਾ ਔਰ ਉਹਨਾਂ ਦੇ ਖਿਲਾਫ ਅਦਾਲਤ ਦੇ ਵਿੱਚ ਚਲਾਨ ਪੇਸ਼ ਹੋ ਚੁੱਕਿਆ। ਚਲਾਨ ਪੇਸ਼ ਹੋਣ ਤੋਂ ਬਾਅਦ ਇਲਾਕਾ ਮੈਜਿਸਟਰੇਟ ਜਿਹੜੇ ਨੇ ਉਹਨਾਂ ਨੇ ਪੁਲਿਸ ਅਧਿਕਾਰੀਆਂ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਆਦੇਸ਼ ਦਿੱਤੇ ਸੀਗੇ। ਇਹਨਾਂ ਅਧਿਕਾਰੀਆਂ ਨੂੰ ਖਦਸ਼ਾ ਇਹ ਆ ਕਿ ਜੇ ਉਹ ਅਦਾਲਤ 'ਚ ਪੇਸ਼ ਹੋਏ ਤੇ ਉਹਨਾਂ ਦੀ ਅਰੈਸਟ ਹੋ ਸਕਦੀ ਹੈ ਜਿਹਦੇ ਕਰਕੇ ਉਹਨਾਂ ਨੇ ਐਂਟੀਸਪੇਟਰੀ ਜਿਹੜੀ ਹੈ ਜੀ ਉਹ ਪਾਈ ਹੋਈ ਹੈ। ਇਸ ਮਾਮਲੇ ਦੇ ਵਿੱਚ ਬਹਿਸ ਮੁਕੰਮਲ ਹੋ ਚੁੱਕੀ ਆ ਔਰ ਅੱਜ ਇਹਨਾਂ ਅਰਜ਼ੀਆਂ ਦੇ ਉੱਤੇ ਫੈਸਲਾ ਜਿਹੜਾ ਜੀ ਉਹ ਆ ਸਕਦਾ ਹੈ। ਜਾਂਚ ਟੀਮ ਦੇ ਵੱਲੋਂ ਪੇਸ਼ ਕੀਤੇ ਗਏ ਚਲਾਨ ਦੇ ਵਿੱਚ IG ਪਰਮਰਾਜ ਉਮਰਾਨੰਗਲ, ਸਾਬਕਾ SSP ਚਰਨਜੀਤ ਸ਼ਰਮਾ, ਸਾਬਕਾ ਸੰਸਦੀ ਸਕੱਤਰ ਅਕਾਲੀ ਆਗੂ ਮਨਤਾਰ ਸਿੰਘ ਬਰਾੜ ਨੂੰ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਆ ਔਰ ਜਾਂਚ ਟੀਮ ਦੇ ਵੱਲੋਂ ਪੇਸ਼ ਚਲਾਨ ਦੇ ਵਿੱਚ ਜਾਂਚ ਟੀਮ ਨੇ ਦਾਅਵਾ ਕੀਤਾ ਹੈ ਕਿ DGP ਦਫ਼ਤਰ ਦੇ ਰਿਕਾਰਡ ਦੇ ਵਿੱਚ ਪਰਮਰਾਜ ਉਮਰਾਨੰਗਲ ਨੂੰ ਕਦੇ ਵੀ ਕੋਟਕਪੂਰੇ ਨਹੀਂ ਬੁਲਾਇਆ ਗਿਆ ਬਲਕਿ ਉਹ ਆਪਣੀ ਮਰਜ਼ੀ ਦੇ ਨਾਲ 13 ਅਕਤੂਬਰ 15 ਦੀ ਰਾਤ ਨੂੰ ਕੋਟਕਪੂਰੇ ਆਇਆ। ਸ਼ਾਂਤਮਈ ਰੋਸ ਧਰਨੇ ਤੇ ਬੈਠੀ ਸੰਗਤ ਦੇ ਉੱਤੇ ਗੋਲੀ ਚਲਾਈ। SIT ਨੇ ਆਪਣੀ ਪੜਤਾਲ ਰਿਪੋਰਟ ਦੇ ਵਿੱਚ IG ਉਮਰਾਨੰਗਲ, ਸਾਬਕਾ DGP ਸੁਮੇਧ ਸੈਣੀ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਦੇ ਦਰਮਿਆਨ ਫੋਨ ਤੇ ਹੋਈ ਗੱਲਬਾਤ ਦੇ ਮੁਕੰਮਲ ਵੇਰਵੇ ਵੀ ਨਸ਼ਰ ਜਿਹੜੇ ਆ ਜੀ ਕੀਤੇ ਆ। ਇਹ ਵੀ ਜਿਹੜਾ ਜੀ SIT ਨੇ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਹੈ ਕਿ DIG ਅਮਰ ਸਿੰਘ ਚਾਹਲ ਦੇ ਕੋਟਕਪੂਰਾ ਗੋਲੀਕਾਂਡ ਦੇ ਵਿੱਚ ਨਿਭਾਏ ਰੋਲ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਉਹਦੇ ਖਿਲਾਫ ਵੀ ਚਲਾਨ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। SIT ਨੇ ਡੇਰਾ ਸਿਰਸਾ ਦੇ ਮੁਖੀ ਤੋਂ ਪੁੱਛ ਪੜਤਾਲ ਦੀ ਇਜਾਜ਼ਤ ਨਾ ਦੇਣ ਵਾਲੇ ਰੋਹਤਕ ਦੇ ਡਿਪਟੀ ਕਮਿਸ਼ਨਰ ਦੇ ਖਿਲਾਫ ਜ਼ਾਬਤੇ ਮੁਤਾਬਕ ਕਾਨੂੰਨੀ ਕਾਰਵਾਈ ਲਈ ਅਦਾਲਤ ਦੀ ਰਿਪੋਰਟ ਜਿਹੜੀ ਸੀ ਉਹ ਪੇਸ਼ ਕੀਤੀ ਹੈ। ਐਕਚੁਅਲੀ ਇਹ ਅੱਜ ਦਾ ਜਿਹੜਾ ਫੈਸਲਾ ਹੈ ਉਹ ਬੜਾ ਅਹਿਮ ਰਹੂਗਾ ਜੀ। ਉਹ ਇਸ ਪੱਖੋਂ ਅਹਿਮ ਰਹੂਗਾ ਕਿ SIT ਦੇ ਵਿਚਾਲੇ ਵੀ ਇੱਕ ਪਰੇਡ ਜਿਹੜੀ ਹੈ ਜੀ ਉਹ ਪਈ ਹੈ। SIT ਦੇ ਜਿਹੜੇ ਬਹੁਤੇ ਮੈਂਬਰ ਆ ਉਹ ਔਖੇ ਆ ਕੁੰਵਰ ਵਿਜੇ ਪ੍ਰਤਾਪ ਹੋਰਾਂ ਤੋਂ। ਇਹ ਕਹਿੰਦੇ ਆ ਕਿ ਜੇ ਇਹ ਕੇਸ ਅਦਾਲਤ ਦੇ ਵਿੱਚ ਨਾ ਠਹਿਰਿਆ ਤੇ ਇਹਦੇ ਵਾਸਤੇ ਜ਼ਿੰਮੇਵਾਰ ਕੁੰਵਰ ਵਿਜੇ ਪ੍ਰਤਾਪ ਜਿਹੜੇ ਜੀ ਉਹ ਹੋਣਗੇ ਕਿਉਂਕਿ ਇਸ ਮਾਮਲੇ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੂੰ ਜਿਹੜੀ ਹੈ ਜੀ ਉਹ ਵਾਹ ਜ਼ਿਆਦੀ ਮਿਲੀ ਆ ਉਹ ਕਈ ਵਾਰੀ ਬਰਦਾਸ਼ਤ ਨਹੀਂ ਹੁੰਦੀ। ਤੋਂ ਅੱਜ ਦੀਆਂ ਜਿਹੜੀਆਂ ਇਹ ਜ਼ਮਾਨਤ ਅਰਜ਼ੀ ਆ ਇਹਦੇ ਵਿੱਚ ਜਿਹੜੀਆਂ ਦਲੀਲਾਂ ਦਿੱਤੀਆਂ ਗਈਆਂ ਨੇ ਜਿਹੜੀਆਂ ਵਕੀਲਾਂ ਦੇ ਵੱਲੋਂ ਉਹ ਸਾਹਮਣੇ ਆਉਣਗੀਆਂ। ਉਹਨੂੰ ਸਾਹਮਣੇ ਰੱਖ ਕੇ ਜੱਜ ਸਾਹਿਬ ਜਿਹੜਾ ਵੀ ਫੈਸਲਾ ਦੇਣਗੇ ਉਹ ਬਹੁਤ ਅਹਿਮ ਹੋਊਗਾ ਸਿਰਫ ਜ਼ਮਾਨਤਾਂ ਵਾਸਤੇ ਨਹੀਂ ਬਲਕਿ ਇਸ ਕੇਸ ਦੀ ਅਗਲੇਰੀ ਕਾਰਵਾਈ ਦੇ ਵਾਸਤੇ। ਜੀ, ਇਹ ਗੱਲ ਤਾਂ ਸਹੀ ਹੈਗੀ ਆ ਕਿ ਜਿਹੜੇ ਹੋਰ ਕੁੰਵਰ ਵਿਜੇ ਪ੍ਰਤਾਪ ਦੇ ਨਾਲ ਆ ਕੁਛ ਨਾ ਕੁਛ ਤਾਂ ਉੱਥੇ ਹੋਇਆ ਆ, ਖਰੀਦੇ ਗਏ ਜਾਂ ਕੁਛ ਵੀ ਆ, ਤੇੜ ਜ਼ਰੂਰ ਆਈ ਆ ਉਹਨਾਂ ਦੇ ਵਿੱਚ। ਤਾਂ ਅੱਗੇ ਮੁਲਕ ਦੀਆਂ 610 ਰਜਿਸਟਰਡ ਪਾਰਟੀਆਂ ਦੀ ਜੇ ਗੱਲ ਕਰੀਏ ਤਾਂ ਉਹਨਾਂ ਦੇ ਵਿੱਚੋਂ ਉਹਨਾਂ ਨੇ ਇੱਕ ਵੀ ਸੀਟ ਨਹੀਂ ਲਈ।
ਆਪਾਂ ਜਿਹੜਾ ਜੀ ਪੰਜਾਬੀ ਰੇਡੀਓ USA ਦੇ ਉੱਤੇ ਗੱਲ ਪਹਿਲਾਂ ਵੀ ਜਿਹੜੀ ਕੀਤੀ ਹੈ ਕਿ ਜਿਹੜੀਆਂ ਖੇਤਰੀ ਪਾਰਟੀਆਂ ਨੇ, ਜਿਹੜੀਆਂ ਰੀਜਨਲ ਪਾਰਟੀਜ਼ ਨੇ, ਇਹਨਾਂ ਰੀਜਨਲ ਪਾਰਟੀਜ਼ ਨੂੰ ਜਾਣ ਬੁੱਝ ਕੇ ਖੁੱਡੇ ਲਾਈਨ ਲਾਉਣ ਦੇ ਵਾਸਤੇ ਵੱਡੀਆਂ ਪਾਰਟੀਆਂ ਨੇ ਕੰਮ ਤੱਕ ਕੀਤਾ, ਮਿਲ ਕੇ ਕੀਤਾ, ਆਪਣੇ ਤੌਰ ਦੇ ਉੱਤੇ ਕੀਤਾ। ਇਹਦੇ ਉੱਤੇ ਬਹਿਸ ਜਾਰੀ ਆ, ਬਹਿਸ ਜਾਰੀ ਰਹੂਗੀ, ਸ਼ਾਇਦ ਬਹੁਤ ਲੰਮਾ ਸਮਾਂ ਜਿਹੜਾ ਜੀ ਉਹ ਬਹਿਸ ਚੱਲਦੀ ਰਹੂਗੀ। ਪਰ ਇਹ ਗੱਲ ਹੈ ਜ਼ਰੂਰ ਸਹੀ ਜੀ। ਆਪਾਂ ਕਈ ਵਾਰੀ ਜਿਹੜੀ ਜੀ ਉਹ ਗੱਲ ਕੀਤੀ ਇਲੈਕਸ਼ਨ ਕਿ ਇਸ ਵਾਰੀ ਜਿਹੜੇ ਨਤੀਜੇ ਆਏ ਨੇ ਉਸ ਤੋਂ ਬਾਅਦ ਇਹ ਖੇਤਰੀ ਪਾਰਟੀਆਂ ਨੂੰ ਧੱਕਾ ਲੱਗਾ ਜੀ, ਬਲਕਿ ਖੇਤਰੀ ਪਾਰਟੀਆਂ ਦਾ ਲੱਕ ਤੋੜ ਦਿੱਤਾ ਇਹਨਾਂ ਲੋਕ ਸਭਾ ਚੋਣਾਂ ਨੇ। ਰੀਜਨਲ ਪਾਰਟੀਜ਼ ਦਾ ਹਾਸ਼ੀਏ ਦੇ ਉੱਤੇ ਜਾਣਾ ਸੂਬਿਆਂ ਦੇ ਵਾਸਤੇ ਚੰਗਾ ਨਹੀਂ ਹੋਊਗਾ ਜੀ ਕਿਸੇ ਵੀ ਹਾਲਤ ਦੇ ਵਿੱਚ। ਹੁਣ ਜਿਹੜੇ ਅੰਕੜੇ ਜਾਰੀ ਹੋਏ ਆ ਚੋਣ ਕਮਿਸ਼ਨ ਦੇ ਵੱਲੋਂ, ਜੇ ਤੁਸੀਂ ਉਹਨਾਂ ਦੇ ਉੱਤੇ ਨਿਗਾਹ ਮਾਰੋ ਤਾਂ ਇਹ ਗੱਲ ਜਿਹੜੀ ਜੀ ਬਿਲਕੁਲ ਕਲੀਅਰ ਦਿਸਦੀ ਆ ਕਿ ਕਿਵੇਂ ਇਹ ਰੀਜਨਲ ਪਾਰਟੀਜ਼ ਹਾਸ਼ੀਏ ਦੇ ਉੱਤੇ ਚਲੇ ਗਈਆਂ। ਦੇਸ਼ ਦੇ ਵਿੱਚ ਕੁੱਲ 610 ਪਾਰਟੀਆਂ, ਜਿਨ੍ਹਾਂ ਦੇ ਵਿੱਚ ਜ਼ਿਆਦਾ ਰੀਜਨਲ ਪਾਰਟੀਜ਼ ਨੇ, ਖੇਤਰੀ ਪਾਰਟੀਆਂ ਨੇ ਤੇ ਛੋਟੀਆਂ ਰਾਜਸੀ ਪਾਰਟੀਆਂ ਸ਼ਾਮਲ ਨੇ। ਇਸ ਸਾਲ 19 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਵੀ ਸੀਟ ਨਹੀਂ ਜਿੱਤ ਸਕੀ। 530 ਪਾਰਟੀਆਂ ਦਾ ਵੋਟ ਫੀਸਦੀ ਹਿੱਸਾ ਵੀ ਸਿਫਰ ਰਿਹਾ ਜੀ। ਇਹ ਅੰਕੜੇ ਚੋਣ ਕਮਿਸ਼ਨ ਦੇ ਨੇ। ਇਹਦੇ ਵਿੱਚੋਂ 13 ਪਾਰਟੀਆਂ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਨੇ ਇੱਕ ਸੀਟ ਜਿੱਤ ਕੇ ਲੋਕ ਸਭਾ ਦੇ ਵਿੱਚ ਖਾਤਾ ਖੋਲ੍ਹਿਆ। ਇਹਦੇ ਚੋਂ ਇਸ ਤੋਂ ਇਲਾਵਾ ਜਿਹੜੀਆਂ ਪਾਰਟੀਆਂ ਲੋਕ ਸਭਾ ਦੇ ਵਿੱਚ ਖਾਤਾ ਵੀ ਨਹੀਂ ਖੋਲ੍ਹ ਸਕੀਆਂ, ਉਹਦੇ ਵਿੱਚ ਮੁੱਖ ਤੌਰ ਦੇ ਉੱਤੇ ਖੇਤਰੀ ਪਾਰਟੀਆਂ ਜਿਹੜੀਆਂ ਸ਼ਾਮਲ ਨੇ, ਉਹਨਾਂ 'ਚ ਫਾਰਵਰਡ ਬਲਾਕ, ਇੰਡੀਅਨ ਨੈਸ਼ਨਲ ਲੋਕ ਦਲ ਇਨੈਲੋ ਚਟਾਲਿਆਂ ਵਾਲੀ, ਜਨ ਨਾਇਕ ਜਨਤਾ ਪਾਰਟੀ JJP, ਚਟਾਲਾ ਪਰਿਵਾਰ ਦੀ ਦੂਸਰੀ ਪਾਰਟੀ ਜਿਹੜੀ ਇਨੈਲੋ ਤੋਂ ਨਿਕਲੀ ਹੋਈ, ਜੰਮੂ ਤੇ ਕਸ਼ਮੀਰ ਡੈਮੋਕ੍ਰੈਟਿਕ ਪਾਰਟੀ, ਰਾਸ਼ਟਰੀ ਜਨਤਾ ਦਲ ਲਾਲੂ ਪ੍ਰਸਾਦ ਯਾਦਵ ਵਾਲੀ, PMK ਜਿਹੜੀਆਂ ਜੀ ਪ੍ਰਮੁੱਖ ਨੇ। ਇਸ ਵਾਰ ਦੇਸ਼ ਦੀਆਂ 37 ਪਾਰਟੀਆਂ ਲੋਕ ਸਭਾ ਦੇ ਵਿੱਚ ਆਪਣੀ ਹਾਜ਼ਰੀ ਲਵਾਉਣ 'ਚ ਕਾਮਯਾਬ ਹੋਈਆਂ ਨੇ। ਇਹਦੇ ਵਿੱਚੋਂ ਇਕੱਲੀ ਭਾਜਪਾ 303 ਸੀਟਾਂ ਜਿੱਤ ਗਈ ਹੈ। ਕਾਂਗਰਸ ਨੂੰ 52 ਸੀਟਾਂ ਜਿਹੜੀਆਂ ਉਹ ਮਿਲੀਆਂ ਨੇ। ਲੋਕ ਸਭਾ ਚੋਣਾਂ ਦੇ ਵਿੱਚ ਜਿਨ੍ਹਾਂ ਪਾਰਟੀਆਂ ਨੇ ਸਿਰਫ ਇੱਕੋ ਇੱਕ ਸੀਟ ਜਿੱਤੀ ਆ, ਉਹਦੇ 'ਚ ਆਮ ਆਦਮੀ ਪਾਰਟੀ ਵੀ ਸ਼ਾਮਲ ਹੈ। ਜਿਵੇਂ ਪੰਜਾਬ ਦੇ ਵਿੱਚੋਂ ਭਗਵੰਤ ਮਾਨ ਨੇ ਇੱਕੋ ਸੀਟ ਜਿਹੜੀ ਹੈ ਜੀ ਉਹ ਜਿੱਤੀ ਹੈ, ਹੋਰ ਕਿਸੇ ਜਗ੍ਹਾ ਤੋਂ ਉਹਨੂੰ ਕੋਈ ਖੈਰ ਜਿਹੜੀ ਜੀ ਉਹ ਨਹੀਂ ਪਈ। ਇਸ ਸਾਲ 6 ਜਿਹੜੀਆਂ ਨੈਸ਼ਨਲ ਪਾਰਟੀਆਂ, ਜਿਨ੍ਹਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ, ਕਾਂਗਰਸ, ਬਸਪਾ, CPI, CPM ਤੇ NCP ਸ਼ਾਮਲ ਨੇ, ਇਹਨਾਂ ਨੇ ਕੁੱਲ 375 ਸੀਟਾਂ ਜਿੱਤੀਆਂ ਨੇ, ਜਦੋਂ ਕਿ ਸਾਲ 14 ਦੇ ਵਿੱਚ ਇਹਨਾਂ ਪਾਰਟੀਆਂ ਨੇ 342 ਸੀਟਾਂ ਜਿਹੜੀਆਂ ਦੀ ਉਹ ਜਿੱਤੀਆਂ ਸੀਗੀਆਂ। ਦੇਸ਼ ਦੀ ਰਾਜਨੀਤੀ ਦੇ ਉੱਤੇ ਜਿਹੜੀਆਂ ਰੀਜਨਲ ਪਾਰਟੀਜ਼ ਦਾ ਹਾਸ਼ੀਏ ਦੇ ਉੱਤੇ ਜਾਣਾ, ਇਹਦਾ ਕਿਹੋ ਜਿਹਾ ਪ੍ਰਭਾਵ ਪਊਗਾ ਇਹ ਆਉਣ ਵਾਲਾ ਸਮਾਂ ਜਿਹੜਾ ਦੀ ਉਹ ਦੱਸੂਗਾ। ਪਰ ਇਹ ਕਿਹਾ ਜਾ ਸਕਦਾ ਹੈ ਕਿ ਇਹ ਗੁੱਡ ਸਾਈਨ ਨਹੀਂ ਹੈ। ਜੀ ਬਿਲਕੁਲ ਨਹੀਂ, ਸਭ ਕੁਝ ਖਤਮ ਕੀਤਾ ਜਿਹੜਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।